ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਇੱਕ ਵਾਰ ਫਿਰ ਬੜਾ ਦਾ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਹੈ ਜੀ। ਅਸੀਂ ਜਿੱਦਾਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪ ਸਭ ਨੂੰ ਦੱਸਿਆ ਕਿ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਇੱਕ ਬੜੀ ਮੰਨੀ ਪਰਮੰਨੀ ਪਾਕਿਸਤਾਨ ਦੀ ਇਲਮੀ ਸ਼ਖਸੀਅਤ, ਖੋਜਕਾਰੀ ਜਾਂ ਰਿਸਰਚ ਜਾਂ ਪਰਖ ਦੇ ਹਵਾਲੇ ਦੇ ਨਾਲ ਇੱਕ ਵੱਡਾ ਨਾਂ ਜਿਹੜਾ ਉਹ ਮੌਜੂਦ ਨੇ। ਇਹ ਤੇ ਉਹਨਾਂ ਦੀਆਂ ਉਹ ਸਿਫਤਾਂ ਨੇ ਕਿ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਚਰਚਿਆਂ ਰਾਹੀਂ ਵੇਖ ਹੀ ਚੁੱਕੇ ਜੇ, ਸੁਣ ਹੀ ਚੁੱਕੇ ਜੇ, ਪਰ ਅਸੀਂ ਅੱਜ ਉਸ ਤੋਂ ਹਟ ਕੇ ਉਹਨਾਂ ਦੀ ਜ਼ਾਤ ਦੇ, ਉਹਨਾਂ ਦੀ ਜ਼ਿੰਦਗੀ ਦੇ ਉਹ ਪੱਖ ਨੇ ਜੇ ਉਹ ਤੁਹਾਡੇ ਰੂਬਰੂ ਰੱਖਣੇ ਨੇ ਜਿਨ੍ਹਾਂ ਤੋਂ ਪਾਕਿਸਤਾਨ 'ਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਵਾਕਿਫ ਨਹੀਂ, ਔਰ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ, ਸਾਡੇ ਦੇਖਣ ਵਾਲੇ ਦਰਸ਼ਕ ਨੇ, ਉਹਨਾਂ ਨੂੰ ਵੀ ਰੂਬਰੂ ਕਰਾਉਣਾ। ਸਾਡੇ ਸਾਹਮਣੇ ਮੌਜੂਦ ਨੇ ਪ੍ਰੋਫੈਸਰ ਡਾਕਟਰ ਖਾਲਿਦ महमूद साहब। सर अस्सलाम वालेकुम, जी आया ਨੂੰ जी वालेकुम सलाम, जी आया ਨੂੰ जनाब। ਤੁਸੀਂ ਤਾਂ ਆਪਣੀ ਤੁਹਾਡੀ ਬੜੀ ਮਿਹਰਬਾਨੀ ਔਰ ख़ास तौर ਤੇ ਮੈਂ ਸ਼ੁਕਰੀਆ ਅਦਾ ਕਰਨਾ ਪੰਜਾਬੀ ਰੇਡੀਓ USA ਦੀ ਟੀਮ ਦਾ ਕਿ ਇਸ ਮੁਲਕ 'ਚ ਬੈਠ ਕੇ ਤੇ ਇਹ ਇੰਟਰਨੈਸ਼ਨਲੀ ਪੰਜਾਬੀ ਕਮਿਊਨਿਟੀ ਨੂੰ ਮੁਖਾਤਬ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਅਲਹਮਦੁਲਿਲਾ ਆਪਣਾ ਪੈਗਾਮ ਦੇ ਰਹੇ ਨੇ ਔਰ ਪੰਜਾਬੀ ਜ਼ਬਾਨ ਨੂੰ ਅੱਗੇ ਵਧਾਉਣ 'ਚ ਆਪਣਾ ਕਿਰਦਾਰ ਅਦਾ ਕਰ ਰਹੇ ਨੇ। ਸਰ ਬੜੀ ਮੁਹੱਬਤ, ਬੜਾ ਪਿਆਰ, ਔਰ ਤੁਹਾਡੇ ਵਰਗੀ ਇੱਕ ਇਲਮੀ ਸ਼ਖਸੀਅਤ ਜਿਹੜੀ ਉਹਨਾਂ ਦਾ ਇਹ ਕਹਿਣਾ ਸਾਡੇ ਲਈ ਕਿਸੇ ਸਨਅਤ ਤੋਂ ਘੱਟ ਨਹੀਂ ਹੈ। ਮੈਂ ਆਪਣੇ ਸੁਣਨ ਵਾਲਿਆਂ ਨੂੰ ਅੱਜ ਮਿਲਵਾਉਣਾ ਚਾਹੁੰਦਾ ਉਸ ਡਾਕਟਰ ਖਾਲਿਦ महमूद ਦੇ ਨਾਲ ਜਿਹਦੀ ਜੰਮਪਲ ਪੁਰਾਣੇ ਸ਼ੇਖੂਪੁਰੇ, ਅੱਜ ਵੀ ਉਹਨੂੰ ਸ਼ੇਖੂਪੁਰੇ ਕਹਿੰਦੇ, ਵਿਰਕਗੜ੍ਹ ਕਹਿ ਲਵੋ, ਜਾਂ ਉਸ ਤੋਂ ਪਹਿਲੇ ਜਹਾਂਗੀਰਾ ਆਬਾਦ ਇੱਕ ਮੁਗਲੀਆ ਸ਼ਿਕਾਰਗਾਹ ਸੀ, ਉਹਦੇ ਇੱਕ ਨਿੱਕੇ ਜਿਹੇ ਇਲਾਕੇ ਸ਼ਰਕਪੁਰ ਸ਼ਰੀਫ 'ਚ ਹੋਈ। ਉੱਥੋਂ ਫਿਰ ਇਹ ਜੰਮਪਲ ਆ ਜਿਹੜੀ ਅੱਗੇ ਕਿੰਨਾ ਗਲੀਆਂ 'ਚ ਗੁੱਲੀ ਡੰਡਾ ਖੇਡੇ, ਕਿੱਥੇ ਪਿੱਠੂ ਗੋਲ ਗਰਮ ਤਾੜਾਬਾੜੀ ਖੇਡਦੇ ਰਹੇ, ਕਿੱਥੇ ਲੁਕਣ ਮੀਟੀ ਖੇਡਦੇ ਰਹੇ। ਕੋਈ ਉਹਨਾਂ ਯਾਦਾਂ ਨੂੰ ਤਾਜ਼ਾ ਕਰੋ, ਕੁਛ ਉਸ ਇਲਾਕੇ ਦੀਆਂ ਗੱਲਾਂ ਦੱਸੋ। ਉਦੋਂ ਪੰਜਾਬ ਦਾ ਰੰਗ ਢੰਗ ਕਿਹੋ ਜਿਹਾ ਹੁੰਦਾ ਸੀਗਾ, ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ। ਜੀ ਮੈਂ ਸਮਝਦਾ ਮਲੀ ਸਾਹਿਬ ਕਿ ਸਾਨੂੰ ਇਹ ਬੜਾ ਇੱਕ ਫਾਇਦਾ ਹੋਇਆ, ਇੱਕ ਵਾਧਾ ਹੋਇਆ ਸਾਡੀ ਜ਼ਿੰਦਗੀ 'ਚ ਕਿ ਅਸੀਂ ਪਿੰਡਾਂ ਦੇ ਜੰਮਪਲ ਹੋਏ। ਇੱਕ ਛੋਟਾ ਜਿਹਾ ਟਾਊਨ ਸੀ ਜਿਹਦੀ ਥੋੜ੍ਹੀ ਜਿਹੀ ਆਬਾਦੀ ਸੀ ਔਰ ਮੇਰੇ ਬਹੁਤ ਸਾਰੇ ਅਜ਼ੀਜ਼ ਵਕਾਰਬ ਰਿਸ਼ਤੇਦਾਰ ਪਿੰਡਾਂ 'ਚ ਰਹਿੰਦੇ ਸੀ, ਜਿਹੜੇ ਬਹੁਤ ਛੋਟੇ ਪਿੰਡ ਸੀ। ਤੇ ਉਹ ਸ਼ਰਕਪੁਰ ਦੀ ਆਬਾਦੀ ਦੇ ਨਾਲ ਅਸੀਂ ਪਿੰਡਾਂ 'ਚ ਵੀ ਜਾਣਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ। ਜੀ ਜੀ। ਔਰ ਜਦੋਂ ਅਸੀਂ ਥੋੜ੍ਹੇ ਵੱਡੇ ਹੋਏ ਤੇ ਸ਼ਹਿਰ ਵੀ ਕਰੀਬ ਸੀ, ਲਾਹੌਰ ਤੋਂ ਜ਼ਿਆਦਾ ਦੂਰ ਨਹੀਂ ਹੈ ਮੇਰਾ ਉਹ ਟਾਊਨ ਕਸਬਾ। ਜੀ ਜੀ। ਤੇ ਸਾਨੂੰ ਸ਼ਹਿਰ ਦੀ ਜ਼ਿੰਦਗੀ ਵੀ ਦੇਖਣ ਦਾ ਮੌਕਾ ਮਿਲਿਆ, ਪਿੰਡਾਂ ਦੀ ਜ਼ਿੰਦਗੀ ਵੀ ਇੰਜੋਏ ਕਰਨ ਦਾ ਮੌਕਾ ਮਿਲਿਆ। ਤੇ ਮੈਂ ਸਮਝਦਾ ਕਿ ਸਾਡੀ ਜ਼ਿੰਦਗੀ ਦੇ ਅੰਦਰ ਜਿਹੜੀਆਂ ਵੀ ਸਾਡੀਆਂ ਅਚੀਵਮੈਂਟਸ ਨੇ, ਕਾਮਯਾਬੀਆਂ ਨੇ, ਉਹਦੇ ਅੰਦਰ ਇਹ ਦੋਵੇਂ ਜਿਹੜੇ ਸਾਨੂੰ ਇਹ ਜ਼ਾਇਕੇ ਮਿਲੇ, ਸਾਨੂੰ ਜਿਹੜੇ ਦੋਵੇਂ ਟੱਚ ਮਿਲੇ, ਇਹਦਾ ਬੜਾ ਫਾਇਦਾ ਹੋਇਆ। ਤੇ ਮੈਂ ਸਮਝਦਾ ਕਿ ਪਿੰਡਾਂ ਦੀਆਂ ਵੈਲਿਊਜ਼ ਆਪਣੀਆਂ ਹੁੰਦੀਆਂ ਨੇ, ਸ਼ਹਿਰਾਂ ਦੀਆਂ ਆਪਣੀਆਂ ਹੁੰਦੀਆਂ ਨੇ, ਇਹ ਦੋਵੇਂ ਚੀਜ਼ਾਂ ਸਿੱਖਣ ਦਾ ਮੌਕਾ ਮਿਲਿਆ। ਔਰ ਮੈਂ ਗੱਲ ਕਰਾਂ ਅਗਰ ਉਸ ਜ਼ਮਾਨੇ ਦੀ, ਤਾਂ ਉਸ ਜ਼ਮਾਨੇ ਦੇ ਵਿੱਚ ਮੈਨੂੰ ਯਾਦ ਹੈ ਕਿ ਅਸੀਂ ਮੇਲਿਆਂ ਤੇ, ਉਰਸ ਤੇ ਜਾਣਾ, ਸਾਡੇ ਕਬੱਡੀ ਦੇ ਮੈਚ ਹੋਣੇ, ਉਹ ਵੇਖਣ ਜਾਣਾ। ਅੱਛਾ, ਨਾਲ ਨਾਲ ਨਵਾਂ ਵੀ ਸਾਰਾ ਕੁਝ ਸੀ, ਮਤਲਬ ਕ੍ਰਿਕਟ ਵੀ ਖੇਡੀ ਦੀ ਸੀ, ਕ੍ਰਿਕਟ ਦੇਖੀ ਦੀ ਵੀ ਸੀ। ਸਾਡੇ ਟਾਊਨ ਦੀ ਹਾਕੀ ਦੀ ਬੜੀ ਅੱਛੀ ਟੀਮ ਸੀ, ਸਾਡੇ ਕਈ ਅਜ਼ੀਜ਼ ਉਹਦੇ 'ਚ ਖੇਡਦੇ ਸਨ। ਤੇ ਨਵੀਆਂ ਖੇਡਾਂ ਵੀ ਤੇ ਪੁਰਾਣੀਆਂ ਖੇਡਾਂ ਵੀ, ਮਤਲਬ ਜ਼ੋਰ ਅਜ਼ਮਾਈ ਦੇ ਮੁਕਾਬਲੇ ਵੀ ਹੋਣੇ, ਪੰਜਾ ਲੜਾਣਾ ਵੀ ਹੋਣਾ ਔਰ ਬੈਲਾਂ ਦੀ ਨੁਮਾਇਸ਼ ਵੀ ਹੋਣੀ, ਜਾਨਵਰਾਂ ਦੀ। ਅਸੀਂ ਇਹ ਦੋਵੇਂ ਚੀਜ਼ਾਂ ਦੇਖੀਆਂ ਆਪਣੀ ਜ਼ਿੰਦਗੀ 'ਚ ਔਰ ਇਹਨਾਂ ਦੋਵਾਂ ਨੂੰ ਅਸੀਂ ਖਾਸ ਤਰੀਕੇ ਨਾਲ ਇੰਜੋਏ ਕੀਤਾ, ਲੁਤਫਅੰਦੋਜ਼ ਹੋਏ। ਬਿਲਕੁਲ ਠੀਕ ਹੈ। ਅੱਛਾ ਡਾਕਟਰ ਖਾਲਿਦ महमूद ਸਾਹਿਬ, ਅੱਜ ਰੱਬ ਦਾ ਐਡਾ ਕਰਮ ਆ ਤੁਹਾਡੇ ਤੇ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਡੀਨ ਆਫ ਇਨਫੋਰਮੇਸ਼ਨ ਔਰ ਮੀਡੀਆ ਸਟੱਡੀਜ਼ ਦੇ, ਮਤਲਬ ਕਿ ਇੱਕ ਲੰਮੇ ਚੌੜੇ ਡਿਪਾਰਟਮੈਂਟ ਔਰ ਉਹਨਾਂ ਦਾ ਨਿਜ਼ਾਮ ਆ ਜਿਹੜਾ ਉਹ ਤੁਹਾਡੇ ਮਤਹਿਤ ਹੈ। ਅੱਲਾਹ ਪਾਕ ਦਾ ਬੜਾ ਕਰਮ ਆ। ਸ਼ਾਇਦ ਹੀ ਤੁਹਾਡੇ ਆਬਾਈ ਇਲਾਕੇ ਦੇ ਵਿੱਚੋਂ ਕੋਈ ਏਡੀ ਵੱਡੀ ਇਲਮੀ ਸ਼ਖਸੀਅਤ ਜਿਹੜੀ ਉਹ ਉਗੜੀ ਹੋਵੇ, ਉੱਠੀ ਹੋਵੇ, ਸਾਹਮਣੇ ਆਈ ਹੋਵੇ। ਇਹ ਪ੍ਰਾਈਡ, ਇਹ ਇੱਕ ਮਾਣ, ਇਹ ਇੱਕ ਰੱਬ ਦਾ ਕਰਮ ਆ ਜਿਹੜਾ, ਇਹਨੂੰ ਤੁਸੀਂ ਕਿੱਦਾਂ ਵੇਖਦੇ ਜੀ? ਜੀ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਰੱਬ ਦਾ ਕਰਮ ਹੈ। ਸਾਡੇ ਟਾਊਨ ਦੇ ਵਿੱਚ ਕੁਛ ਇਸ ਤਰ੍ਹਾਂ ਸਿਰ ਕਢਵੇਂ ਲੋਕ ਸਨ, ਲੇਕਿਨ ਥੋੜ੍ਹੇ ਸਨ। ਜਿਹੜੀ ਸਾਡੇ ਇੱਕ ਅਜ਼ੀਜ਼ ਜੀ ਨੇ, ਉਹ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਨੇ, ਪ੍ਰੋ ਵਾਈਸ ਚਾਂਸਲਰ ਵੀ ਰਹੇ ਨੇ, ਔਰ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦੇ ਵਾਈਸ ਚਾਂਸਲਰ ਡਾਕਟਰ ਜ਼ੁਲਫਕਾਰ ਮਲਕ ਨੇ। ਇਸੇ ਤਰ੍ਹਾਂ ਹੋਰ ਕਈ ਲੋਕ, ਪਹਿਲੇ ਮੇਰੇ ਤੋਂ ਪਹਿਲੇ ਇੱਕ ਸਾਹਿਬ ਡੀਨ ਵੀ ਰਹੇ ਨੇ ਇਸ ਯੂਨੀਵਰਸਿਟੀ ਦੇ, ਡੀਨ ਫਾਰਮੇਸੀ ਸਨ ਡਾਕਟਰ ਅਫਜ਼ਲ ਸਾਹਿਬ। ਤੇ ਮੈਂ ਸਮਝਦਾ ਕਿ ਘੱਟ ਲੋਕ ਐਸੇ ਸਨ ਜਿਹੜੇ ਇੰਨੇ ਅੱਛੇ ਰੁਤਬੇ ਤੇ, ਇੰਨੇ ਮਰਤਬੇ ਤੇ ਆਏ। ਤੇ ਮੈਂ ਅੱਲਾਹ ਦਾ ਖਾਸ ਕਰਮ ਸਮਝਣਾ, ਆਪਣੀ ਮਾਂ ਦੀਆਂ ਦੁਆਵਾਂ ਸਮਝਣਾ, ਔਰ ਆਪਣੇ ਸਾਰੇ ਦੋਸਤਾਂ ਦਾ ਮੈਂ ਸਮਝਣਾ ਕਿ ਇਹਦੇ ਵਿੱਚ ਹਿੱਸਾ ਹੈ ਕਿ ਜਿਨ੍ਹਾਂ ਨੇ ਮੇਰੇ ਵਾਸਤੇ ਸੋਚਿਆ, ਮੇਰੇ ਵਾਸਤੇ ਦੁਆਵਾਂ ਕੀਤੀਆਂ, ਮੇਰੇ ਵਾਸਤੇ ਉਹਨਾਂ ਨੇ ਮਦਦ ਕੀਤੀ। ਔਰ ਅੱਜ ਇਸ ਮੁਕਾਮ ਤੇ ਅੱਲਾ ਨੇ ਮੈਨੂੰ ਜਿਹੜਾ ਨਾ ਜੋ ਜ਼ਿੰਮੇਦਾਰੀ ਦਿੱਤੀ, ਮੈਂ ਤੁਹਾਨੂੰ ਜ਼ਿੰਮੇਦਾਰੀ ਸਮਝਦਾ। ਬਿਲਕੁਲ ਠੀਕ ਹੈ। ਇਹ ਇੱਕ ਉਹਦਾ ਆਪਣੀ ਜਗ੍ਹਾ ਤੇ, ਇਖਤਿਆਰਾਤ ਆਪਣੀ ਜਗ੍ਹਾ ਤੇ, ਲੇਕਿਨ ਮੇਰੇ ਹਿਸਾਬ ਨਾਲ ਇਹ ਇੱਕ ਜ਼ਿੰਮੇਦਾਰੀ ਹੈ। ਕੀ ਬਾਤ। ਔਰ ਮੈਂ ਆਪਣੀ ਕੋਸ਼ਿਸ਼ ਕਰਨਾ ਕਿ ਜਿਸ ਹੱਦ ਤੱਕ ਮੇਰੇ ਕੋਲੋਂ ਹੋ ਸਕਦਾ ਮੈਂ ਇਸ ਜ਼ਿੰਮੇਦਾਰੀ ਨੂੰ ਪੂਰਾ ਕਰਾਂ। ਬਿਲਕੁਲ ਠੀਕ ਹੈ। ਅੱਛਾ ਡਾਕਟਰ ਸਾਹਿਬ, ਅਮੂਮਨ ਕਿਹਾ ਜਾਂਦਾ ਹੈ ਕਿ ਜਿਹੜੇ ਪੜ੍ਹਾਕੂ ਹੁੰਦੇ ਨੇ, ਮਤਲਬ ਕਿ ਤੁਹਾਡੇ ਵਰਗੀ ਸ਼ਖਸੀਅਤ ਨੂੰ ਫਿਰ ਆਈਡਲਾਈਜ਼ ਕਰਦੇ ਨੇ ਨਾ ਪਿੰਡਾਂ ਥਾਵਾਂ ਦੇ ਲੋਕ, ਉਹ ਵੇਖ ਉਹਨਾਂ ਦੇ ਜਿਹੜਾ ਖਾਲਿਦ ਆ, ਉਹ ਹੁਣ ਉਹ ਡਾਕਟਰ ਖਾਲਿਦ ਆ, ਤੇ ਤੂੰ ਵੀ
ਵੀ ਕੁਝ ਬਣ ਜਾ। ਤੇ ਉਹ ਇੰਨਾ ਕੁਝ ਕਰਨ ਦੇ ਵਿੱਚ ਕਹਿੰਦੇ ਨੇ ਕਿ ਕਈ ਜ਼ਿੰਦਗੀ ਦੀਆਂ ਮੌਜਾਂ ਨੇ ਜਿਹੜੀਆਂ ਉਹਨਾਂ ਦਾ ਗਲ ਘੁੱਟਣਾ ਪੈਂਦਾ ਆ। ਨਾਲ ਦੇ ਨੇ ਜਿਹੜੇ ਉਹ ਕ੍ਰਿਕਟ ਖੇਡਣ ਦੇ ਹੁੰਦੇ ਨੇ, ਤੁਹਾਡੇ ਵਰਗੇ ਨੇ ਜਿਹੜੇ ਉਹ ਕਿਤਾਬ ਲੈ ਕੇ ਉਤੋਂ ਬਨੇਰੇ ਤੋਂ ਵੇਖਣ ਦੇ ਹੁੰਦੇ ਨੇ, ਤੇ ਉਦੋਂ ਕਿਤੇ ਆਉਂਦਾ ਦਿਲ 'ਚ ਕਿ ਯਾਰ ਕੋਈ ਥੋੜਾ ਜਿਹਾ ਮੈਂ ਵੀ ਜਾ ਕੇ ਚਸਕਾ ਲੈ ਲੈਂਦਾ। ਜਾਂ ਕੀ ਕਹਿੰਦੇ ਜੇ ਕਿਹੋ ਜਿਹੇ ਸਟੂਡੈਂਟ ਨਹੀਂ, ਮੇਰਾ ਖਿਆਲ ਹੈ ਇਹ ਗੱਲ ਤੁਹਾਡੀ ਦੇਖੋ 100% ਠੀਕ ਹੈ ਕਿ ਜਦੋਂ ਤੁਸੀਂ ਇੱਕ ਖਾਸ ਕੰਮ ਤੇ ਫੋਕਸ ਕਰਨਾ ਹੈ, ਖਾਸ ਕੰਮ ਤੇ ਧਿਆਨ ਦੇਣਾ ਹੈ, ਜੀ ਜੀ, ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਮਾਈਨਸ ਹੋ ਜਾਂਦੀਆਂ ਨੇ, ਨਿਕਲ ਜਾਂਦੀਆਂ ਨੇ। ਮਸਲਨ ਮੈਂ ਸਮਝਦਾ ਕਿ ਮੇਰਾ ਜਿਹੜਾ ਪੂਰਾ ਕੈਰੀਅਰ ਹੈ ਜੀ ਜੀ, ਉਹਦੇ ਅੰਦਰ ਮੇਰੀ ਜਿਹੜੀ ਸਮਾਜੀ ਜ਼ਿੰਦਗੀ ਜਾਂ ਸੋਸ਼ਲ ਲਾਈਫ ਹੈ ਉਹ ਘਟ ਰਹੀ ਹੈ। ਮਤਲਬ ਮੈਨੂੰ ਯਾਦ ਹੈ ਕਿ ਬਹੁਤ ਸਾਰੇ ਮੌਕਿਆਂ ਤੇ ਐਸਾ ਹੋਣਾ ਕਿ ਮੈਂ ਚੂੰਕਿ ਪੜ੍ਹਦਾ ਸੀ ਜੀ, ਜਾਂ ਪੜ੍ਹਨ ਤੋਂ ਬਾਅਦ ਵੀ ਮੈਂ ਚੂੰਕਿ ਟੀਚਰ ਹੋ ਗਿਆ ਯੂਨੀਵਰਸਿਟੀ 'ਚ, ਤੇ ਮੈਨੂੰ ਇਹ ਹੋਇਆ ਕਿ ਮੈਨੂੰ ਆਪਣੀ ਪੜ੍ਹਾਈ ਕਰਨੀ ਪੈਂਦੀ, ਆਪਣਾ ਲੈਕਚਰ ਤਿਆਰ ਕਰਨਾ ਪੈਂਦਾ, ਆਪਣੀ ਰਿਸਰਚ ਕਰਨੀ ਪੈਂਦੀ। ਮੈਂ ਫਿਰ PhD ਕੀਤੀ। ਵਾਹ। ਆਪਣੇ ਡਿਪਾਰਟਮੈਂਟ ਦੇ ਵਿੱਚ ਮੈਂ ਪਹਿਲਾ PhD ਹਾਂ, ਮਤਲਬ ਮੈਂ ਲਾਇਬ੍ਰੇਰੀ ਸਾਇੰਸ ਦੇ ਸਬਜੈਕਟ 'ਚ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਗ੍ਰੈਜੂਏਟ, ਯਾਨੀ PhD ਮੇਰੀ ਪਹਿਲੀ ਹੈ। ਤੇ ਮੈਂ ਇਹ ਕਰਦਾ ਸੀ ਕਿ ਕਿਤੇ ਨੇਕੀ ਬਦੀ, ਖੁਸ਼ੀ ਗਮੀ, ਮੈਂ ਆਪਣੀ ਵਾਲਦਾ ਸਾਹਿਬਾਂ ਨੂੰ ਜਿੰਨੀ ਦੇਰ ਤੱਕ ਉਹ ਹਯਾਤ ਰਹੇ, ਮੈਂ ਉਹਨਾਂ ਨੂੰ ਕਹਿੰਦਾ ਰਿਹਾ ਕਿ ਤੁਸੀਂ ਲਾ ਲਓ ਚੱਕਰ, ਤੁਸੀਂ ਚਲੇ ਜਾਓ, ਤੇ ਮੈਂ ਨਾ ਜਾਵਾਂ। ਅਗਰ ਸ਼ਾਦੀ ਖਾਸ ਤੌਰ ਤੇ ਛੱਡੀ ਜਾ ਸਕਦੀ ਹੈ, ਲੇਕਿਨ ਚਲੋ ਗਮੀ ਤੇ ਜਾਣਾ ਪੈਂਦਾ ਹੈ। ਤੇ ਮੈਂ ਸਮਝਦਾ ਕਿ ਸਮਾਜੀ ਜ਼ਿੰਦਗੀ ਨੂੰ ਜਾਂ ਹੋਰ ਕਈ ਐਸੀ ਮਸਰੂਫੀਆਤ, ਤੁਹਾਡੀਆਂ ਖੇਡਾਂ ਨੇ, ਤੁਹਾਡੀ ਐਂਟਰਟੇਨਮੈਂਟ ਹੈ, ਤੁਹਾਡਾ TV ਦੇਖਣਾ ਹੈ, ਤੁਹਾਡਾ ਸੋਸ਼ਲ ਮੀਡੀਆ, ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕੁਰਬਾਨ ਕਰਕੇ ਤੇ ਆਪਣੇ ਕੰਮ ਤੇ ਧਿਆਨ ਦੇਣਾ ਪਿਆ, ਤਵੱਜੋ ਦੇਣੀ ਪਈ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਕਹਿੰਦੇ ਨੇ ਕਿ ਜਦੋਂ ਇੰਨਾ ਕੁਝ ਕੁਰਬਾਨ ਹੁੰਦਾ ਤੇ ਉਹਦੇ ਵਿੱਚ ਬਹੁਤ ਸਾਰੇ ਰੋਮਾਂਸ ਵੀ ਨੇ ਜਿਹੜੇ ਉਹ ਰੁੜ ਜਾਂਦੇ ਨੇ, ਤੇ ਉਹ ਜਿਹੜੇ ਹਮ ਅਸਰ ਹੁੰਦੇ ਨੇ ਉਹ ਜ਼ਾਹਰ ਹੈ ਕਿ ਚਸਕੇਦਾਰ ਵਕੂਏ ਵੀ ਹੁੰਦੇ ਨੇ। ਸਾਡਾ ਜ਼ਮਾਨਾ ਤੇ ਉਹ ਸੀ ਨਾ ਕਿ ਜਦੋਂ ਮੋਬਾਈਲ ਕਮਿਊਨੀਕੇਸ਼ਨ ਨਹੀਂ ਸੀ ਹੈ, ਉਦੋਂ ਤੇ ਲੋਕ ਛੁਪ ਕੇ ਕੋਈ ਅਗਰ ਸਟੋਰੀ ਸਿਰੇ ਚੜ੍ਹਨੀ ਤੇ ਚੜ੍ਹਨੀ, ਤੇ ਕਦੀ ਕੋਈ ਵਾਹ ਇਹੋ ਜਿਹਾ ਪਿਆ ਨਹੀਂ। ਮੇਰਾ ਚੰਗੇ ਲੱਗਦੇ ਹੁਣ, ਖਤ 'ਚ ਲਿਖਣ ਦਾ ਮੌਕਾ ਲੱਭਾ। ਮੇਰਾ ਮਿਜ਼ਾਜ ਚੌਂਕ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਰਿਹਾ ਕਿ ਮੈਂ ਇਸ ਚੱਕਰਾਂ 'ਚ ਨਹੀਂ ਪਿਆ। ਅੱਛਾ, ਠੀਕ ਹੋ ਗਿਆ। ਤੇ ਮੈਨੂੰ ਇਸ ਤੋਂ ਮੇਰਾ ਪਰਹੇਜ਼ ਹੀ ਰਿਹਾ ਜ਼ਿਆਦਾਤਰ। ਮਤਲਬ ਕਦੀ ਐਸਾ ਮੌਕਾ ਨਹੀਂ ਮਿਲਿਆ ਕਿ ਮੈਂ ਕਿਸੇ ਨੂੰ, ਮਤਲਬ ਦੂਸਰੀ ਜੈਂਡਰ ਦੇ ਖਾਸ ਤੌਰ ਤੇ ਕਿਸੇ ਨੂੰ ਮੈਂ ਖਤ ਲਿਖਿਆ ਹੋਵੇ, ਜਾਂ ਮੈਂ ਕੋਈ ਇਜ਼ਹਾਰੇ ਮੁਹੱਬਤ ਜਿਹਨੂੰ ਤੁਸੀਂ ਕਹਿੰਦੇ ਹੋ, ਬਸ ਮੈਂ ਅਸਲ ਗੱਲ ਇਹ ਪੁੱਛਣਾ ਚਾਹੁੰਦਾ ਸੀ। ਤੇ ਮੈਂ ਇਸ ਚੱਕਰ ਤੋਂ ਬਿਲਕੁਲ ਮੈਂ ਆਜ਼ਾਦ ਹੀ ਰਿਹਾ। ਬਿਲਕੁਲ ਠੀਕ ਹੈ, ਮਾਸ਼ਾਅੱਲਾ। ਉੱਥੋਂ ਤੁਰ ਕੇ ਅੱਗੇ ਤੱਕ ਆਏ, ਹੁਣ ਉੱਚੇ ਦਰਜੇ ਦੇ ਜਿਹੜੇ ਮਾਮਲੇ ਉਹਨਾਂ ਵੱਲ ਆਉਣ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ, ਅਮੂਮਨ ਨਿਆਣੇ ਨੂੰ ਇੱਕ ਆਈਡੀਅਲ ਵਹਾ ਕੇ ਤੇ ਉਹ ਜਿੱਦਾਂ ਕਹਿੰਦੇ ਪੈਨਸਲ ਘੜਨ ਨਾਲ ਉਹ ਨਿਆਣੇ ਨੂੰ ਘੜਨਾ ਸ਼ੁਰੂ ਕਰ ਦਿੱਤਾ ਜਾਂਦਾ। ਜਿੰਨੀ ਵੀ ਤੁਹਾਡੀ ਓਵਰਆਲ ਪੜ੍ਹਾਈ ਰਹੀ, ਉਹਦੇ 'ਚ ਕੋਈ ਐਵਰੇਜ ਸਟੂਡੈਂਟ ਰਹੇ, ਜ਼ਰਾ ਕਹਿੰਦੇ ਨੇ ਕਿ ਦਬਦਬੇ ਵਾਲੇ ਰਹੇ, ਜਾਂ ਇੰਨੇ ਨੰਬਰ ਲੈਂਦੇ ਰਹੇ ਕਿ ਉਹਨੇ 'ਚ 4 ਮੁੰਡੇ ਪਾਸ ਹੋ ਜਾਂਦੇ? ਨਹੀਂ, ਮੇਰਾ ਜਿਹੜਾ ਕੈਰੀਅਰ ਹੈ ਨਾ ਸਾਰੇ ਦਾ ਸਾਰਾ ਦੇਖਿਆ ਜਾਏ ਤੇ ਮੈਂ ਆਪਣੇ ਬਾਰੇ ਸਮਝਣਾ ਜੀ, ਬਲਕਿ ਬਤੌਰ ਟੀਚਰ ਜਿਹੜਾ ਹੈ ਮੈਨੂੰ ਜ਼ਿਆਦਾ ਇਹ ਮੌਕਾ ਮਿਲਿਆ ਕਿ ਮੈਂ ਆਪਣੇ ਆਪ ਨੂੰ ਅਸੈਸ ਕਰਾਂ। ਮੈਂ ਸਟੂਡੈਂਟਸ ਨੂੰ ਵੀ ਇਹ ਕਹਿਣਾ ਜੀ ਕਿ ਅਗਰ ਤੁਸੀਂ ਆਪਣੀ ਪਰਸਨੈਲਿਟੀ ਦਾ ਜਾਇਜ਼ਾ ਨਹੀਂ ਲੈ ਸਕਦੇ, ਆਪਣੇ ਆਪ ਨੂੰ ਤੁਸੀਂ ਪਰਖ ਨਹੀਂ ਸਕਦੇ ਜੀ, ਤੇ ਤੁਸੀਂ ਫਿਰ ਪੜ੍ਹੇ ਲਿਖੇ ਬੰਦੇ ਨਹੀਂ ਹੋ। ਵਾਹ। ਮੈਂ ਜਦੋਂ ਆਪਣੀ ਪਰਸਨੈਲਿਟੀ ਨੂੰ ਪਰਖਣਾ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਇੱਕ ਐਵਰੇਜ ਸਟੂਡੈਂਟ ਰਿਹਾ। ਬਿਲਕੁਲ ਠੀਕ ਹੈ। ਤੇ ਮੈਂ ਸਮਝਦਾ ਕਿ ਜਿਹੜੀ ਕਾਮਯਾਬੀ ਦੀ ਵਜ੍ਹਾ ਹੈ ਨਾ, ਉਹ ਬਹੁਤ ਜ਼ਹੀਨ, ਲਾਇਕ ਔਰ ਬੜਾ ਟੌਪ ਕਲਾਸ ਸਟੂਡੈਂਟ ਹੋਣਾ ਨਹੀਂ ਹੈ। ਇਹਦੇ ਵਿੱਚ ਮੈਂ ਸਮਝਦਾ ਕਿ ਅੱਲਾਹ ਤਾਲਾ ਦੀ ਮਦਦ ਔਰ ਮਾਂ ਬਾਪ ਦੀ ਦੁਆ ਤੋਂ ਬਾਅਦ ਜਿਹੜਾ ਜ਼ਿਆਦਾ ਰੋਲ ਹੈ ਨਾ ਜੀ, ਉਹ ਮੇਰੀ ਮਿਹਨਤ ਦਾ ਹੈ। ਮਤਲਬ ਮੈਂ ਬਾਕੀ ਬਹੁਤ ਸਾਰੇ ਕੰਮ ਛੱਡ ਕੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤਾ ਹੈ ਕਿ ਆਪਣੀ ਸੋਸ਼ਲ ਲਾਈਫ ਵੀ ਛੱਡ ਦਿੱਤੀ, ਆਪਣੇ ਬਾਕੀ ਮਾਮਲਾਤ ਵੀ ਛੱਡੇ, ਐਂਟਰਟੇਨਮੈਂਟ ਵਾਸਤੇ ਬਿਲਕੁਲ ਹੀ ਟਾਈਮ ਨਹੀਂ ਹੈ। ਮੈਂ ਸਾਰੀਆਂ ਚੀਜ਼ਾਂ ਛੱਡ ਕੇ, ਤੇ ਮੈਂ ਜਦੋਂ ਬਾਕੀ ਲੋਕ ਸੋ ਰਹੇ ਹੁੰਦੇ ਸੀ ਮੈਂ ਆਪਣਾ ਕੰਮ ਕਰ ਰਿਹਾ ਹੁੰਦਾ ਸੀ, ਬਾਕੀ ਲੋਕ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰ ਸੈਰ ਤੇ ਕਿਤੇ ਗਏ ਹੁੰਦੇ ਸੀ, ਔਰ ਮੈਂ ਅਵੋਇਡ ਕਰਦਾ ਸੀ। ਹੁਣ ਵੀ ਅੱਜ ਵੀ ਮੇਰੀ ਇਹ ਹੁੰਦੀ ਹੈ ਕਿ ਮੈਨੂੰ ਅਗਰ ਕਿਸੇ ਐਸੀ ਜਗ੍ਹਾ ਤੇ ਨਾ ਜਾਣਾ ਪਵੇ ਤੇ ਬਿਹਤਰ ਹੈ ਮੈਂ ਉਸ ਦੌਰਾਨ ਆਪਣਾ ਕੋਈ ਪੜ੍ਹ ਲਵਾਂ, ਆਪਣਾ ਕੋਈ ਰਿਸਰਚ ਕਰ ਲਵਾਂ, ਆਪਣਾ ਕੋਈ ਆਰਟੀਕਲ ਦੇਖ ਲਵਾਂ, ਕੋਈ ਕੰਮ ਸਿੱਧਾ ਕਰ ਲਵਾਂ। ਤੇ ਇਹ ਕੁਰਬਾਨੀਆਂ ਤੁਹਾਨੂੰ ਦੇਣੀਆਂ ਪੈਂਦੀਆਂ ਨੇ। ਔਰ ਮੈਂ ਸਮਝਦਾ ਕਿ ਕਾਮਯਾਬੀ ਦੇ ਅੰਦਰ, ਔਰ ਮੈਂ ਤਾਲਿਬ ਇਲਮਾਂ ਨੂੰ ਇਹ ਮੈਸੇਜ ਵੀ ਦੇਣਾ ਚਾਹਨਾ ਕਿ ਤੁਸੀਂ ਅਗਰ ਐਵਰੇਜ ਵੀ ਹੋ ਤੇ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ, ਹੱਤਾ ਕਿ ਤੁਸੀਂ ਆਪਣੇ ਬਹੁਤ ਸਾਰੇ ਜ਼ਹੀਨ ਲੋਕਾਂ ਨੂੰ, ਲਾਇਕ ਲੋਕਾਂ ਨੂੰ ਪਿੱਛੇ ਛੱਡ ਸਕਦੇ ਹੋ, ਅਗਰ ਤੁਸੀਂ ਆਪਣੇ ਐਵਰੇਜ ਹੋਣ ਨੂੰ ਤੁਸੀਂ ਕਵਰ ਕਰੋ ਆਪਣੀ ਮਿਹਨਤ ਔਰ ਆਪਣੀ ਕੋਸ਼ਿਸ਼ ਦੇ ਨਾਲ। ਬਿਲਕੁਲ ਠੀਕ ਹੈ, ਬਹੁਤ ਸੋਹਣਾ ਸੁਣਾਇਆ। ਅੱਛਾ ਸਰ, ਪਾਕਿਸਤਾਨ ਤੋਂ ਬਾਹਰ ਅਮਰੀਕਾ ਵਰਗੇ ਮੁਲਕ 'ਚ ਜਾ ਕੇ ਵੀ ਤੁਹਾਨੂੰ ਪੜ੍ਹਨ ਦਾ ਮੌਕਾ ਲੱਭਾ। ਇਹ ਤਾਂ ਇਸ ਤਰ੍ਹਾਂ ਹੀ ਹੈ ਨਾ ਕਿ ਜਿਸ ਤਰ੍ਹਾਂ ਸਾਈਕਲ ਚਲਾਉਂਦਿਆਂ ਬੰਦਾ ਬਿਲਕੁਲ ਹਵਾਈ ਜਹਾਜ਼ 'ਚ ਬਹਿ ਜਾਵੇ। ਇਸ ਅਹਿਸਾਸ ਨੂੰ ਜ਼ਰਾ ਪੋਰਟਰੇਟ ਤੇ ਕਰਿਆ ਜੇ। ਮੈਂ ਤੁਹਾਡੀ ਜ਼ੁਬਾਨੀ ਤੁਹਾਡੇ ਅਹਿਸਾਸ ਮੈਂ ਸਮਝਦਾ ਕਿ ਸਾਡੇ ਜਿਹੜੇ ਲਿਸਨਰ ਨੇ, ਸਾਡੇ ਜਿਹੜੇ ਅੱਜ ਸੁਣ ਰਹੇ ਨੇ ਜੀ ਇਸ ਪ੍ਰੋਗਰਾਮ ਨੂੰ, ਉਹਨਾਂ 'ਚ ਜ਼ਿਆਦਾਤਰ ਸਾਡੇ ਅਮਰੀਕੀ ਦੋਸਤ ਨੇ। ਔਰ ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਕਿ ਕੈਲੀਫੋਰਨੀਆ ਔਰ ਉਹਦੇ ਬਾਕੀ ਲੋਕ ਨੇ, ਤੇ ਮੈਂ ਬੜਾ ਲੱਕੀ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਕੈਲੀਫੋਰਨੀਆ ਦੀ ਔਰ ਅਮਰੀਕਾ ਦੀ ਇੱਕ ਬੜੀ ਅੱਛੀ ਔਰ ਵੱਡੀ ਯੂਨੀਵਰਸਿਟੀ ਦੇ ਵਿੱਚ, ਬੜੀ ਟਾਪ ਕਲਾਸ ਯੂਨੀਵਰਸਿਟੀ 'ਚ ਪੜ੍ਹਨ ਦਾ ਮੌਕਾ ਮਿਲਿਆ। ਮੇਰੇ ਕੋਲ ਟਾਈਮ ਥੋੜਾ ਸੀ, 9 ਮਹੀਨੇ ਦਾ ਟਾਈਮ, ਕਿ ਬਹੁਤ ਜ਼ਿਆਦਾ ਨਹੀਂ ਹੁੰਦਾ ਯੂਨੀਵਰਸਿਟੀ ਸਰ ਦੱਸੋ ਲਰਨਿੰਗ ਵਾਸਤੇ। ਮੇਰੀ ਯੂਨੀਵਰਸਿਟੀ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਐਂਜਲਸ। ਵਾਹ ਵਾਹ ਵਾਹ। ਔਰ ਇਹ ਦੁਨੀਆ ਦੀ ਟਾਪ ਕਲਾਸ ਯੂਨੀਵਰਸਿਟੀਆਂ 'ਚ ਸ਼ਾਮਲ ਹੈ।
ਤੇ ਮੈਨੂੰ ਉੱਥੇ ਮੌਕਾ ਮਿਲਿਆ ਔਰ ਮੈਂ ਭਰਪੂਰ ਉਹਦਾ ਫਾਇਦਾ ਚੁੱਕਿਆ। ਬਹੁਤ ਜ਼ਿਆਦਾ ਮੈਂ ਉੱਥੇ ਕੰਮ ਸਿੱਖਿਆ। ਯਾਨੀ ਮੇਰੇ ਜ਼ਿੰਮੇ ਜਿਹੜੀ ਅਸਾਈਨਮੈਂਟ ਸੀ, ਜਿਹੜੀ ਮੈਂ 9 ਮਹੀਨੇ 'ਚ ਕਰਨੀ ਸੀ, ਉਹ ਮੈਂ ਰਿਸਰਚ 6 ਮਹੀਨੇ 'ਚ ਕਰ ਲਈ। ਫਿਰ ਮੈਂ ਅਗਲੇ 3 ਮਹੀਨੇ 'ਚ ਇੱਕ ਹੋਰ ਰਿਸਰਚ ਕਰ ਲਈ। ਜ਼ਿੰਦਾਬਾਦ। ਮੈਂ ਆਰਟੀਕਲ ਪਬਲਿਸ਼ ਕੀਤੇ, ਮੈਂ ਉੱਥੇ ਲਾਇਬ੍ਰੇਰੀਆਂ ਦੀ ਸੈਰ ਕੀਤੀ। ਮੇਰਾ ਚੂੰਕਿ ਆਪਣਾ ਫੀਲਡ ਸੀ, ਮੈਂ ਉੱਥੇ 2 ਕਾਨਫਰੰਸਿਸ ਅਟੈਂਡ ਕੀਤੀਆਂ। ਮੈਂ ਉੱਥੇ ਆਪਣੇ ਪ੍ਰੋਫੈਸਰ ਦੇ 3 ਕੋਰਸਿਸ ਪੂਰੇ ਅਟੈਂਡ ਕੀਤੇ। ਮੈਂ ਕੋਈ ਕਲਾਸ ਮਿਸ ਨਹੀਂ ਕੀਤੀ, ਅਲਹਮਦੁਲਿਲਾ। ਯਾਨੀ ਮੈਂ ਔਰ ਮੇਰੇ ਪ੍ਰੋਫੈਸਰ ਹੋਵਾਂਗੇ ਵਾਹਦ 2 ਬੰਦੇ ਜਿਨ੍ਹਾਂ ਨੇ ਕੋਈ ਕਲਾਸ ਮਿਸ ਨਹੀਂ ਕੀਤੀ ਉਸ ਕੋਰਸ ਦੀ। ਅੱਛਾ, ਬਾਕੀ ਸਟੂਡੈਂਟ ਕਦੀ ਕਦੀ ਮਿਸ ਵੀ ਕਰ ਲੈਂਦੇ ਸਨ। ਤੇ ਮੈਂ ਸਮਝਦਾ ਕਿ ਇੰਨੀ ਵੱਡੀ ਅਪਰਚੂਨਿਟੀ ਲਰਨਿੰਗ ਦੀ, ਔਰ ਅੱਜ ਮੈਂ ਪੂਰੇ ਦਾਅਵੇ ਨਾਲ ਕਹਾਂਗਾ ਕਿ ਦੁਨੀਆ ਦੇ ਸਾਡੇ ਜਿਹੜੇ ਦੋਸਤ ਨੇ, ਅਹਿਬਾਬ ਨੇ, ਜਾਣਨ ਵਾਲੇ ਨੇ, ਉਹ ਪੰਜਾਬੀ ਬੋਲ ਰਹੇ ਨੇ ਜਾਂ ਕੋਈ ਵੀ ਜ਼ਬਾਨ ਬੋਲਣ ਵਾਲੇ ਨੇ, ਕਿਸੇ ਵੀ ਜਗ੍ਹਾ 'ਤੇ ਰਹਿਣ ਵਾਲੇ ਨੇ, ਅਗਰ ਉਹ ਕੁਝ ਲਰਨ ਕਰਨਾ ਚਾਹੁੰਦੇ ਨੇ, ਅਗਰ ਉਹ ਐਜੂਕੇਸ਼ਨ ਦੇ ਫੀਲਡ ਵਿੱਚ ਕੋਈ ਅੱਛੀਆਂ ਯੂਨੀਵਰਸਿਟੀਆਂ ਜਾਂ ਅੱਛੇ ਇਦਾਰੇ ਚਾਹੁੰਦੇ ਨੇ ਕਿ ਉਹ ਦੇਖਣ, ਉੱਥੋਂ ਜਾ ਕੇ ਲਰਨ ਕਰਨ, ਭਾਵੇਂ ਉਹ ਪੜ੍ਹਾਈਏ, ਭਾਵੇਂ ਉਹ ਪੋਸਟ ਡਾਕ। ਮੈਂ ਪੋਸਟ ਡਾਕ ਲੈਵਲ ਤੇ ਗਿਆ ਮਾਸ਼ਾਅੱਲਾ। ਯਾਨੀ ਪਹਿਲੇ ਪੜ੍ਹਾਈ ਦੇ ਲੈਵਲ ਤੇ ਮੈਂ ਨਹੀਂ ਜਾ ਸਕਿਆ, ਅਫੋਰਡ ਨਹੀਂ ਕਰਦਾ ਸੀ। ਲੇਕਿਨ ਮੈਂ ਸਮਝਦਾ ਕਿ ਉਹਨਾਂ ਨੂੰ ਅਮਰੀਕਾ ਦਾ ਇੰਤਖਾਬ ਕਰਨਾ ਚਾਹੀਦਾ ਹੈ। ਅਮਰੀਕਾ ਦੀਆਂ ਔਰ ਮੈਂ ਇਹ ਗੱਲ ਕਿਸੇ ਵੀ ਬਾਇਸ ਜਾਂ ਕਿਸੇ ਵੀ ਤਾਸੁਬ ਦੀ ਬੁਨਿਆਦ ਤੇ ਨਹੀਂ ਕਹਿ ਰਿਹਾ, ਲੇਕਿਨ ਮੈਂ ਸਮਝਦਾ ਕਿ ਅਮਰੀਕਾ ਇਸ ਵੇਲੇ ਐਜੂਕੇਸ਼ਨ ਦੇ ਫੀਲਡ ਵਿੱਚ ਦੁਨੀਆ 'ਚ ਸਭ ਤੋਂ ਅੱਗੇ ਜਾ ਰਿਹਾ ਹੈ। ਕੀ ਬਾਤ ਹੈ। ਉਹਦੀਆਂ ਯੂਨੀਵਰਸਿਟੀਆਂ ਨੂੰ ਲੋਕਾਂ ਨੂੰ ਜਾ ਕੇ ਐਕਸਪਲੋਰ ਕਰਨਾ ਚਾਹੀਦਾ ਹੈ ਔਰ ਉੱਥੇ ਜਾ ਕੇ ਸਿੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਤਰੱਕੀ ਕੀਤੀ। ਵਾਹ ਵਾਹ। ਅੱਛਾ ਸਰ, ਤੁਸੀਂ ਕਿੱਦਾਂ ਤੋਲਦੇ ਜੇ ਤਕੜੀ ਦੇ ਪੱਲੇ 'ਚ ਅਮਰੀਕਨ ਐਜੂਕੇਸ਼ਨ ਸਿਸਟਮ ਤੋਂ ਬਾਅਦ ਅਸੀਂ ਕਿੱਥੇ ਖੜੇ ਹਾਂ? ਕਿੰਨਾ ਕੁ ਪਿੱਛੇ ਹਾਂ ਜਾਂ ਕਿੰਨਾ ਕੁ ਬਰਾਬਰ ਹਾਂ? ਜਾਂ ਸਾਡੀ ਕਿਹੜੀ ਖੂਬੀ ਹੈ ਜਾਂ ਕਿਹੜੀਆਂ ਕਮੀਆਂ ਨੇ ਜਿਹੜੀਆਂ ਉਹ ਸਿਸਟਮ 'ਚ ਨਹੀਂ ਹੈ ਔਰ ਸਾਡੇ 'ਚ ਹੈ? ਮੇਰਾ ਖਿਆਲ ਹੈ ਇਹ ਜਿਸ ਤਰ੍ਹਾਂ ਅਸੀਂ ਚੂੰਕਿ ਰਿਸਰਚ ਦੇ ਤਲਬ ਇਲਮ ਨਾ, ਤੇ ਮੈਂ ਸਮਝਦਾ ਕਿ ਚੀਜ਼ਾਂ ਨੂੰ ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ। ਸਾਡੇ ਇੱਥੇ ਬਾਜ਼ ਅੱਛੇ ਇਦਾਰੇ ਵੀ ਨੇ, ਠੀਕ ਹੈ। ਅਮਰੀਕਾ ਜੈਸੇ ਇਦਾਰੇ ਤਾਂ ਸ਼ਾਇਦ ਕੋਈ ਵੀ ਨਹੀਂ, ਬਿਲਕੁਲ, ਲੇਕਿਨ ਇਹ ਕਿ ਸਾਡਾ ਮੁਕਾਬਲਾ ਕਰਨਾ ਵੀ ਨਹੀਂ ਚਾਹੀਦਾ। ਇੰਨਾ ਤਰੱਕੀ ਯਾਫਤਾ ਮੁਲਕ ਹੈ, ਇੰਨਾ ਜ਼ਿਆਦਾ ਬਜਟ ਹੈ, ਮਤਲਬ ਉਹਨਾਂ ਦੀ ਇੱਕ ਯੂਨੀਵਰਸਿਟੀ ਦਾ ਜਿੰਨਾ ਬਜਟ ਹੁੰਦਾ ਸਾਡੇ ਪੂਰੇ ਮੁਲਕ ਦਾ ਸ਼ਾਇਦ ਉਹਨਾਂ ਨਹੀਂ ਹੁੰਦਾ। ਤੇ ਗੱਲ ਇਹ ਵੇ ਕਿ ਸਾਨੂੰ ਕੰਪੈਰੀਜ਼ਨ ਤਾਂ ਬਣਦਾ ਨਹੀਂ, ਬਿਲਕੁਲ ਠੀਕ ਹੈ। ਲੇਕਿਨ ਗੱਲ ਇਹ ਕਿ ਸਾਡੇ ਵਿੱਚ, ਸਾਡੇ ਮੁਲਕ ਵਿੱਚ ਬਾਜ਼ ਇਦਾਰੇ ਅੱਛੇ ਨੇ, ਬਾਜ਼ ਬਿਲਕੁਲ ਗਏ ਗੁਜ਼ਰੇ ਨੇ ਔਰ ਬਾਜ਼ ਐਵਰੇਜ ਨੇ, ਬਿਲਕੁਲ ਠੀਕ ਹੈ। ਤੇ ਮੈਂ ਸਮਝਦਾ ਕਿ ਸਾਡੀ ਮਸਲ ਯੂਨੀਵਰਸਿਟੀ ਉਹਦਾ ਪੰਜਾਬ ਹੈ, ਅਸੀਂ ਪਾਕਿਸਤਾਨ ਦੀਆਂ 4-5 ਜਿਹੜੀਆਂ ਟਾਪ ਦੀਆਂ ਯੂਨੀਵਰਸਿਟੀਆਂ ਨੇ ਉਹਦੇ ਸ਼ਾਮਲ ਹਾਂ, ਬਿਲਕੁਲ ਠੀਕ ਹੈ। ਸਾਡੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਅੰਦਰ ਜਿਹੜਾ ਕੰਮ ਹੋ ਰਿਹਾ ਹੈ ਉਹ ਅੱਛਾ ਹੋ ਰਿਹਾ ਹੈ, ਬਿਲਕੁਲ ਠੀਕ ਹੈ। ਲੇਕਿਨ ਬਾਜ਼ ਜਗ੍ਹਾ ਤੇ ਐਵਰੇਜ ਵੀ ਹੋ ਰਿਹਾ ਹੈ, ਬਾਜ਼ ਜਗ੍ਹਾ ਤੇ ਬਿਲੋ ਐਵਰੇਜ ਵੀ ਨੇ, ਅਸੀਂ ਨਹੀਂ ਸੈਟੀਸਫਾਈ ਹੁੰਦੇ। ਔਰ ਮੈਂ ਇਤਫਾਕ ਨਾਲ ਜਿਹੜੀ ਯੂਨੀਵਰਸਿਟੀ ਦੀ ਰੈਂਕਿੰਗ ਕਮੇਟੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਦੀ, ਉਹਦਾ ਸਰਬਰਾਹ ਵੀ ਹਾਂ ਪਿਛਲੇ ਸਾਲਾਂ ਤੋਂ। ਤੇ ਮੈਂ ਸਮਝਦਾ ਕਿ ਅਗਰ ਅਸੀਂ ਅੱਛੀਆਂ ਯੂਨੀਵਰਸਿਟੀਆਂ ਦੇ ਜਿਹੜੇ ਫੁੱਟਪ੍ਰਿੰਟਸ ਨੇ ਉਹਨਾਂ ਨੂੰ ਫਾਲੋ ਕਰੀਏ, ਉਹਦੇ ਪਿੱਛੇ ਚੱਲੀਏ, ਤੇ ਅਸੀਂ ਵੀ ਅੱਗੇ ਜਾ ਸਕਨੇ ਹਾਂ। ਸਾਡੇ ਅੰਦਰ ਪੋਟੈਂਸ਼ੀਅਲ ਪੂਰਾ ਮੌਜੂਦ ਹੈ, ਲੇਕਿਨ ਕਿਸੇ ਵੀ ਸਟੇਜ ਦੇ ਉੱਤੇ ਕਿਸੇ ਬਹੁਤ ਐਡਵਾਂਸ ਕੰਟਰੀ ਦੇ ਨਾਲ ਸਾਡਾ ਕੰਪੈਰੀਜ਼ਨ ਨਹੀਂ ਬਣਦਾ। ਬਿਲਕੁਲ ਠੀਕ ਹੈ ਜੀ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਵੇਲੇ ਸਾਡੇ ਨਾਲ ਸਟੂਡੀਓਜ਼ 'ਚ ਮੌਜੂਦ ਨੇ ਪ੍ਰੋਫੈਸਰ ਡਾਕਟਰ ਖਾਲਿਦ ਮਹਿਮੂਦ, ਜੋ ਕਿ ਡੀਨ ਨੇ ਇਨਫੋਰਮੇਸ਼ਨ ਔਰ ਕਮਿਊਨੀਕੇਸ਼ਨ ਸਟੱਡੀਜ਼ ਪੰਜਾਬ ਯੂਨੀਵਰਸਿਟੀ ਲਾਹੌਰ। ਬਹੁਤ ਵੱਡੇ ਖੋਜਕਾਰ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਅਗਰ ਤੁਸੀਂ ਇਹਨਾਂ ਦੇ ਬੇਸ਼ੁਮਾਰ ਖੋਜ ਦੇ ਹਵਾਲੇ ਦੇ ਨਾਲ, ਰਿਸਰਚ ਦੇ ਹਵਾਲੇ ਦੇ ਨਾਲ ਲੈਕਚਰਸ ਨੇ, ਜਿਹੜੀਆਂ ਟਿਪਸ ਦਿੰਦੇ ਨੇ, ਮੇਰੇ ਵਰਗਾ ਬੰਦਾ ਜਿਹੜਾ ਕੋਈ ਥੋੜਾ ਜਿਹਾ ਪੌੜੇ ਚੜ੍ਹਦਾ ਪੌੜੀ ਤੋਂ ਟਾਵਾਂ ਤਾਂ ਨੂੰ ਗਿਆ ਆ, ਉਹਦੇ ਵਾਸਤੇ ਵੀ ਉਹ ਬਹੁਤ ਮੁਫੀਦ ਨੇ ਔਰ ਬਹੁਤ ਆਲਾ ਕੰਮ ਕਰ ਰਹੇ ਨੇ ਲੁਕਾਈ ਲਈ, ਪਬਲਿਕ ਲਈ, ਕਿ ਉਹ ਬੰਦੇ ਜਿਹੜੇ ਵਿਚਾਰੇ ਕਲਾਸਾਂ 'ਚ ਨਹੀਂ ਜਾ ਸਕਦੇ ਔਰ ਉਸ ਲੈਵਲ ਦੀ ਪੜ੍ਹਾਈ ਤੱਕ ਕੱਪੜ ਗਏ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਨੇ। ਮੇਰਾ ਖਿਆਲ ਹੈ ਕਿ ਡਾਕਟਰ ਸਾਹਿਬ ਦੇ ਜਿਹੜੇ ਆਨਲਾਈਨ ਲੈਕਚਰ ਪਏ ਨੇ, ਉਹਨਾਂ ਨੂੰ ਇੱਕ ਵਾਰ ਉਹ ਅਗਰ ਵੇਖ ਲੈਣ, ਸੁਣ ਲੈਣ, ਤੇ ਉਹ ਬਹੁਤ ਸਾਰੇ ਬੰਦ ਬੂਏ ਦਿਮਾਗ ਦੇ ਨੇ ਜਿਹੜੇ ਉਹ ਖੁੱਲ ਜਾਂਦੇ ਨੇ। ਵੇਲਾ ਹੈ, ਸਮਾਂ ਹੈ ਇੱਕ ਨਿੱਕੀ ਜੀ ਬ੍ਰੇਕ ਦਾ। ਅਸੀਂ ਇਸ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਵਾਂਗੇ ਔਰ ਗੱਲਬਾਤ ਦਾ ਤੰਦ ਇੱਥੋਂ ਹੀ ਜੋੜਾਂਗੇ ਜਿੱਥੇ ਡਾਕਟਰ ਖਾਲਿਦ ਮਹਿਮੂਦ ਹੋਣਾ ਦੇ ਨਾਲ ਛੱਡ ਕੇ ਜਾ ਰਹੇ। ਕੁਝ ਮਸ਼ਹੂਰੀਆਂ ਤੁਹਾਨੂੰ ਉਡੀਕ ਰਹੀਆਂ ਨੇ, ਉਹ ਸੁਣੋ, ਵਾਪਸ ਆਓ। ਮਿਲਣੇ ਆ ਪੰਜਾਬੀ ਰੇਡੀਓ USA ਦੇ ਲਾਹੌਰ ਸਟੂਡੀਓਜ਼ ਤੇ। ਜੀ ਪੰਜਾਬੀ ਰੇਡੀਓ USA ਦੇ ਸਭ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਲਹਿੰਦੇ ਪੰਜਾਬ ਤੇ। ਔਰ ਅਸੀਂ ਜਨਾਬ ਲਾਹੌਰ ਸਟੂਡੀਓ 'ਚ ਮੌਜੂਦ ਹਾਂ। ਤੁਹਾਡੇ ਕੰਨੀ ਪੈਂਦੀ ਹੈ ਆਵਾਜ਼ ਤੁਹਾਡੇ ਲਾਡਲੇ, ਤੁਹਾਡੇ ਲੁੜਕੜੇ, ਤੁਹਾਡੇ ਆਪਣੇ ਮੇਜ਼ਬਾਨ ਮਸੂਦ ਮੱਲੀ ਦੀ ਹੈ। ਔਰ ਸਾਡੇ ਨਾਲ ਸਟੂਡੀਓ 'ਚ ਸਾਡੇ ਰੂਬਰੂ ਮੌਜੂਦ ਨੇ ਪ੍ਰੋਫੈਸਰ ਡਾਕਟਰ ਖਾਲਿਦ ਮਹਿਮੂਦ, ਜੋ ਕਿ ਡੀਨ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਸਟੱਡੀਜ਼ ਨੇ ਔਰ ਇੱਕ ਬੜੀ ਪੜ੍ਹੀ ਲਿਖੀ ਸ਼ਖਸੀਅਤ ਨੇ, ਉਸਤਾਦ ਨੇ, ਪੈਗੰਬਰੀ ਸ਼ੋਬੇ ਦੇ ਨਾਲ ਜੁੜੇ ਨੇ। ਪੀਰਾਂ ਫਕੀਰਾਂ ਸੂਫੀਆਂ ਸੰਤਾਂ ਰਾਹੀਂ ਜਿਹੜਾ ਕੰਮ ਰੱਬ ਨੇ ਲਿਆ ਉਸ ਕੰਮੇ ਇਹਨਾਂ ਨੂੰ ਜੋੜਿਆ ਹੈ ਔਰ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਹੁਣ ਮੈਂ ਆਵਾਂਗਾ, ਕੁਛ ਤਹਿਕੀਕ ਇਲਮ ਦੇ ਕੰਮ ਤੋਂ ਅੱਡ ਵੀ ਹੁੰਦਾ ਨਾ, ਕੋਈ ਸ਼ਾਇਰੀ ਦੀ ਕਿਤਾਬ ਚੰਗੀ ਲੱਗਦੀ, ਕੋਈ ਸਫ਼ਰਨਾਮਾ ਪੜ੍ਹਨ ਜੀ ਕਰਦਾ, ਉਹ ਫਲਾਣੇ ਦੇ ਯਾਰ ਅਫਸਾਨੇ ਬਹੁਤ ਸੋਹਣੇ ਨੇ, ਕਦੀ ਇਹਨਾਂ ਕਿਤਾਬਾਂ ਨੂੰ ਵੀ ਜ਼ਰਾ ਪੜ੍ਹਨ ਦਾ ਮੌਕਾ ਲੱਭਾ? ਮਤਲਬ ਟਾਈਮ ਘੱਟ ਮਿਲਿਆ ਹੈ ਆਪਣੇ ਕੈਰੀਅਰ ਦੇ ਵਿੱਚ ਜਾਂ ਆਪਣੀ ਰਿਸਰਚ ਦੇ ਕੰਮ ਵਿੱਚ ਜ਼ਿਆਦਾ ਮਸਰੂਫ ਰਿਹਾ, ਲੇਕਿਨ ਮੈਂ ਸਮਝਦਾ ਕਿ ਇਹ ਜ਼ਿੰਦਗੀ ਦਾ ਇੱਕ ਲਾਜ਼ਮੀ ਹਿੱਸਾ ਹੈ। ਬਿਲਕੁਲ ਠੀਕ ਹੈ ਕਿ ਤੁਹਾਡੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਹਿੱਸ ਹੈ ਨਾ, ਜਿਹਨੂੰ ਅਸੀਂ ਆਪਣਾ ਸੌਫਟ ਹਿੱਸ ਕਹਿੰਦੇ ਆ, ਜੀ ਜੀ,
ਇਹ ਜ਼ਿੰਦਗੀ 'ਚ ਰਹਿਣੀ ਚਾਹੀਦੀ ਹੈ। ਅਗਰ ਤੁਹਾਡੇ ਕੋਲ ਘੱਟ ਵੀ ਟਾਈਮ ਹੈ ਤੇ ਤੁਹਾਨੂੰ ਫਿਰ ਵੀ ਕੋਈ ਨਾ ਕੋਈ ਚੀਜ਼ਾਂ, ਮਸਲਨ ਮੈਂ ਅਗਰ ਆਪਣੇ ਬਾਰੇ ਦੇਖਾਂ ਤੇ ਮੇਰੇ ਕੋਲ ਜਦੋਂ ਟਾਈਮ ਹੁੰਦਾ ਸੀ, ਅੱਜ ਵੀ ਮਤਲਬ ਮੈਂ ਹੁਣ ਕਿਤਾਬ ਮੇਲੇ ਤੇ ਗਿਆ ਪਿਛਲੇ ਦਿਨਾਂ 'ਚ, ਮੈਂ ਕੋਈ 15 ਕਿਤਾਬਾਂ ਆਪਣੇ ਵਾਸਤੇ ਖਰੀਦੀਆਂ ਮਾਸ਼ਾਅੱਲਾ। ਉਹਨਾਂ ਵਿੱਚੋਂ ਅਜੇ ਮੈਂ ਪੜ੍ਹ ਤਾਂ ਪਹਿਲੀ ਰਿਹਾ, ਲੇਕਿਨ ਇਹ ਕਿ ਮੇਰੀਆਂ 14 ਕਿਤਾਬਾਂ ਮੈਂ ਆਪਣੀ ਟੇਬਲ ਤੋਂ ਹਟਾਈਆਂ ਨਹੀਂ। ਮੈਂ ਕਿ ਇੱਕ ਵਾਰੀ ਅਲਮਾਰੀ ਚਲੀਆਂ ਗਈਆਂ ਤੇ ਫਿਰ ਮੈਂ ਭੁੱਲ ਜਾਣਾ, ਕੱਢਣਾ ਪੈਣਾ, ਮੈਂ ਭੁੱਲ ਜਾਣਾ। ਉਹ 15 ਦੀ 15 ਮੇਰੀ ਟੇਬਲ ਤੇ ਪਈਆਂ ਨੇ, ਮੈਂ ਹਰ ਰੋਜ਼ ਉਹਨਾਂ ਨੂੰ ਦੇਖਣਾ ਔਰ ਜਿਵੇਂ ਜਿਵੇਂ ਟਾਈਮ ਮਿਲੇਗਾ ਮੈਂ ਸਾਰੀਆਂ ਪੜਾਂਗਾ। ਉਹਦੇ 'ਚ ਇਹ ਵੇ ਕਿ ਚੀਜ਼ਾਂ ਮਤਲਬ ਤੁਸੀਂ ਸ਼ਾਇਰੀ ਦੀ ਗੱਲ ਕੀਤੀ ਹੈ, ਮਸਲਨ ਸ਼ਾਇਰੀ ਮੈਨੂੰ, ਮੈਂ ਆਮ ਤੌਰ ਤੇ ਮਸਲਨ ਪੰਜਾਬੀ ਸ਼ਾਇਰੀ ਦੀ ਅਗਰ ਗੱਲ ਕਰੀਏ ਅਸੀਂ, ਤੇ ਮੈਂ ਮਜ਼ਾਹੀਆ ਸ਼ਾਇਰੀ ਨੂੰ ਪਸੰਦ ਕਰਨਾ। ਅਨਵਰ ਮਸੂਦ ਦੀ ਕਿਤਾਬ ਵੀ ਪੜ੍ਹੀ, ਉਹਨਾਂ ਦੇ ਮੈਂ ਆਪਣਾ YouTube ਤੇ ਵੀ ਸੁਣ ਲੈਂਦਾ, ਤੇ ਇਸੇ ਤਰ੍ਹਾਂ ਖਾਲਿਦ ਮਸੂਦ ਸਾਹਿਬ ਦੀਆਂ ਨਜ਼ਮਾਂ ਨੇ ਮਜ਼ਾਹੀਆ, ਉਹ ਮੈਂ ਖਾਸ ਤੌਰ ਤੇ ਦੇਖਣਾ। ਤੇ ਇਸ ਤਰ੍ਹਾਂ ਬਾਕੀ ਹੋਰ ਵੀ ਜਿਹੜੇ ਮਜ਼ਾਹੀਆ ਸ਼ਾਇਰ ਨੇ ਪੰਜਾਬੀ ਦੇ, ਉਹ ਮੈਨੂੰ ਜ਼ਿਆਦਾ ਚੰਗੀਆਂ ਲੱਗਦੀਆਂ ਨੇ, ਜ਼ਿਆਦਾ ਮੈਂ ਆਪਣੇ ਆਪ ਨੂੰ ਐਂਟਰਟੇਨ ਕਰਨਾ ਉਹਦੇ ਨਾਲ। ਬਿਲਕੁਲ ਠੀਕ ਹੈ, ਯਾਨੀ ਐਸੀ ਸ਼ਾਇਰੀ ਜਿਹੜੀ ਹੱਸਣ ਦਾ ਮੌਕਾ ਜਾਂ ਸਬਬ ਬਣਾਉਂਦੀ ਹੈ, ਉਹਦੇ ਵੱਲ ਤੁਸੀਂ ਲਾਜ਼ਮੀ ਜਾਂਦੇ ਜੇ। ਇਸੇ ਤਰ੍ਹਾਂ ਤਾਰੜ ਸਾਹਿਬ ਦੇ ਸਫਰਨਾਮੇ, ਮੁਸਤਸਮ ਸਰ ਤਾਰੜ ਦੇ ਮੈਂ ਕਾਫੀ ਸਾਰੇ ਪੜ੍ਹੇ ਨੇ। ਇਸ ਤਰ੍ਹਾਂ ਹੋਰ ਲਿਟਰੇਚਰ ਉਰਦੂ ਦਾ ਇਸ ਤਰ੍ਹਾਂ ਬਾਅਦ ਚੀਜ਼ਾਂ ਪੜ੍ਹੀਆਂ ਨੇ, ਲੇਕਿਨ ਬਹੁਤ ਜ਼ਿਆਦਾ ਨਹੀਂ ਮੈਂ ਪੜ੍ਹ ਸਕਿਆ। ਯਾਨੀ ਮੈਂ ਬਾਜ਼ ਕਾ ਸਮਝਣਾ ਕਿ ਜਦੋਂ ਤੁਸੀਂ ਇੱਕ ਫੀਲਡ ਨੂੰ ਚੂਜ਼ ਕਰਦੇ ਹੋ, ਜਦੋਂ ਤੁਸੀਂ ਕੁਝ ਅੱਗੇ ਵਧਣਾ ਚਾਹੁੰਦੇ ਹੋ ਤੇ ਤੁਹਾਨੂੰ ਫਿਰ ਕੁਰਬਾਨੀ ਦੇਣੀ ਪੈਂਦੀ ਹੈ। ਉਹਦੇ ਵਿੱਚ ਮੈਂ ਸਮਝਦਾ ਕਿ ਮੇਰਾ ਜਿਹੜਾ ਇਹ ਜ਼ੌਕ ਹੈ ਉਹ ਵੀ ਕੁਰਬਾਨ ਹੋਇਆ ਕਾਫੀ ਹੱਦ ਤੱਕ, ਔਰ ਮੈਂ ਜ਼ਿਆਦਾ ਟਾਈਮ ਨਹੀਂ ਦੇ ਸਕਦਾ ਇਹਨਾਂ ਚੀਜ਼ਾਂ ਨੂੰ। ਬਿਲਕੁਲ ਠੀਕ ਹੈ। ਅਗਰ ਮੌਕਾ ਲੱਭੇ ਸਰ, ਤੇ ਕਿਹੜੀ ਰੀਝ ਅੰਦਰ ਤੜਫਣ ਡਈ ਹੈ ਕਿ ਯਾਰ ਇਹ ਕੰਮ ਹੈ ਨਾ ਜਿਹੜਾ ਇਹ ਕਰਨਾ ਹੈ, ਬਸ ਟਾਈਮ ਲੱਭ ਜੇ? ਮੇਰਾ ਖਿਆਲ ਹੈ ਜਿਹੜਾ ਤੁਸੀਂ ਆਪ ਵੀ ਇਸ਼ਾਰਾ ਕੀਤਾ ਨਾ, ਲਿਟਰੇਚਰ ਦਾ ਜਿਹੜਾ ਪੜ੍ਹਨਾ ਹੈ ਨਾ ਜੀ, ਨਾਵਲ, ਅਫਸਾਨੇ, ਫਿਕਸ਼ਨ ਨੇ, ਤੁਸੀਂ ਮਤਲਬ ਸਟੋਰੀਜ਼ ਨੇ, ਤੁਸੀਂ ਸਮਝਦੇ ਹੋ। ਅੱਛਾ ਮੇਰੀ ਇੰਟਰਸਟ ਜਿਹੜੀ ਉਹ ਆਪ ਬੀਤੀਆਂ ਦੇ ਵਿੱਚ ਵੀ ਹੈ। ਅੱਛਾ, ਗੁੱਡ। ਕਿ ਆਪ ਬੀਤੀਆਂ ਜਿਨ੍ਹਾਂ ਲੋਕਾਂ ਨੇ ਲਿਖੀਆਂ ਨੇ, ਆਪਣੀਆਂ ਆਟੋਬਾਇਓਗ੍ਰਾਫੀਜ਼, ਉਹ ਵੀ ਮੈਨੂੰ ਪੜ੍ਹਨ ਦਾ ਸ਼ੌਕ ਹੈ। ਤੇ ਚੀਜ਼ ਇਹ ਵੇ ਕਿ ਮੈਂ ਹੁਣ ਅਮਜਦ ਸਾਕਿਬ ਸਾਹਿਬ ਦੀ ਕਿਤਾਬ ਅੱਜ ਕੱਲ੍ਹ ਪੜ੍ਹ ਰਿਹਾ, ਜਿਹੜੀ ਮੈਂ ਤੁਹਾਨੂੰ ਦੱਸਿਆ ਕਿਤਾਬ ਮੇਲੇ ਤੋਂ ਖਰੀਦ ਕੇ ਲਿਆਇਆ। ਤੇ ਇਸ ਤਰ੍ਹਾਂ ਦੀ ਚੀਜ਼ਾਂ ਪੜ੍ਹਨ ਦਾ ਵੀ ਸ਼ੌਕ ਹੈ। ਤੇ ਮੇਰਾ ਦਿਲ ਹੀ ਕਰਦਾ ਹੈ ਕਿ ਮੈਂ ਕਦੀ ਅਗਰ ਮੇਰੀਆਂ ਮਸਰੂਫੀਅਤ ਘੱਟ ਜਾਣ ਕਿਸੇ ਵੇਲੇ, ਜਾਂ ਆਇੰਦਾ ਰਿਟਾਇਰਮੈਂਟ ਤੋਂ ਬਾਅਦ ਮੌਕਾ ਮਿਲੇ, ਤੇ ਮੈਂ ਆਪਣੀ ਇਹ ਰੀਝ ਪੂਰੀ ਕਰਾਂਗਾ ਕਿ ਮੈਂ ਲਿਟਰੇਚਰ ਦੇ ਨਾਲ ਜ਼ਿਆਦਾ ਆਪਣੇ ਆਪ ਨੂੰ ਜਿਹੜਾ ਨਾ ਅਟੈਚ ਕਰਾਂਗਾ, ਜੋੜਾਂਗਾ। ਔਰ ਮੈਂ ਸਮਝਦਾ ਕਿ ਤੁਹਾਡੀ ਪਰਸਨੈਲਿਟੀ ਦੇ ਅੰਦਰ ਜਿਹੜਾ ਨਿਖਾਰ ਆਉਂਦਾ ਹੈ ਉਹ ਹਮੇਸ਼ਾ ਅਦਬ ਦੇ ਨਾਲ ਆਉਂਦਾ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ, ਇੱਕ ਗੱਲ ਮੈਂ ਪੁੱਛਣਾ ਚਾਹਾਂਗਾ, ਪੜ੍ਹੇ ਲਿਖੇ ਸੁਲਝੇ ਬੰਦੇ ਦੀ ਸਾਡਾ ਮੁਆਸ਼ਰਾ ਇੱਜ਼ਤ ਕਰਦਾ ਆ। ਸਾਨੂੰ ਪਤਾ ਵੀ ਹੈ ਕਿ ਇਹ ਪੜ੍ਹਨ ਨਾਲ ਅਸੀਂ ਸੁਲਝਾਂਗੇ, ਸਾਡੀ ਸ਼ਖਸੀਅਤ ਬਣੇਗੀ, ਸਾਡਾ ਮੁਸਤਕਬਲ ਜਿਹੜਾ ਸੰਵਰੇਗਾ। ਪਰ ਸਾਡੇ ਵਿੱਚੋਂ 90 ਲੋਕ ਨੇ ਜਿਹੜੇ ਉਹ ਇਹ ਕੰਮ ਕਰਨ ਤੋਂ ਨਾਸਦੇ ਨੇ। ਇਹਦੀ ਵਜ੍ਹਾ ਸਿਸਟਮ ਸਮਝਦੇ ਜੇ, ਮਿਜ਼ਾਜ ਸਮਝਦੇ ਜੇ, ਕੀ ਵਜ੍ਹਾ ਹੈ ਕਿ ਪਤਾ ਵੀ ਹੈ ਕਿ ਇਹ ਕੰਮ ਨਾ ਕੀਤਾ ਤੇ ਨੁਕਸਾਨ ਹੋਣਾ ਹੈ, ਪਰ ਉਧਰ ਨੂੰ ਜਾਣ ਨੂੰ ਜੀ ਨਹੀਂ ਕਰਦਾ? ਮੇਰਾ ਖਿਆਲ ਹੈ ਅਸੀਂ ਇਹਨੂੰ ਦੇਖੀਏ ਨਾ ਤੇ ਓਵਰਆਲ ਜਿਹੜੀ ਸਾਡੀ ਇੱਥੇ ਗੁਰਬਤ ਹੈ, ਸਾਡੇ ਮਤਲਬ ਤਰਜੀਹਾਤ ਹੋਰ ਤਰ੍ਹਾਂ ਦੀਆਂ ਨੇ, ਸਾਡੇ ਇੱਥੇ ਕਲਚਰ ਨਹੀਂ ਬਣਿਆ ਪੜ੍ਹਨ ਦਾ। ਮਤਲਬ ਰੀਡਿੰਗ ਹੈਬਿਟਸ, ਮੇਰਾ ਤਾਂ ਸਬਜੈਕਟ ਏਰੀਆ ਨਾ ਜੀ, ਰੀਡਿੰਗ ਹੈਬਿਟਸ ਕੋਈ ਨਹੀਂ। ਅਸੀਂ ਬੱਚਿਆਂ ਨੂੰ ਨਹੀਂ ਸਿਖਾਉਂਦੇ ਪੜ੍ਹਨਾ, ਔਰ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਜਿਹੜਾ ਹੋਰ ਕੰਮਾਂ 'ਚ ਲਾ ਦਿੰਦੇ ਆ। ਉਹ ਮਤਲਬ ਪੜ੍ਹਾਈ ਦਾ ਇੱਥੇ ਕਲਚਰ ਹੀ ਨਹੀਂ ਬਣ ਸਕਿਆ। ਬਿਲਕੁਲ ਠੀਕ ਹੈ। ਤੇ ਮੈਂ ਸਮਝਦਾ, ਅੱਛਾ ਦੂਸਰਾ ਹੈ ਕਿ ਪੜ੍ਹਾਈ ਦੇ ਨਾਲ ਕੋਈ ਬਹੁਤ ਜ਼ਿਆਦਾ ਜ਼ਿੰਦਗੀ ਦੀਆਂ ਜਿਹੜੀਆਂ ਹੈਗੀਆਂ ਨੇ ਫੈਸਿਲਿਟੀਜ਼ ਜਾਂ ਖੂਬੀਆਂ, ਉਹ ਜ਼ਿਆਦਾ ਕੋਈ ਮੁੰਸਲਿਕ ਵੀ ਘੱਟ ਹੀ ਨੇ। ਤੇ ਉਹਦੇ ਵਿੱਚ ਵੀ ਅਸੀਂ ਮਹਿਸੂਸ ਕਰਨੇ ਆ ਕਿ ਚੂੰਕਿ ਇਨਸੈਂਟਿਵ ਵੀ ਬਹੁਤ ਵੱਡਾ ਨਹੀਂ। ਮਸਲਨ ਇੱਕ ਬੰਦਾ ਅਗਰ ਕਾਰੋਬਾਰ ਕਰੇ ਔਰ ਘੱਟ ਪੜ੍ਹਿਆ ਲਿਖਿਆ ਵੀ ਹੋਵੇ, ਕਾਰੋਬਾਰ ਉਹਦਾ ਚੱਲ ਜਾਏ, ਤੇ ਉਹ ਬੜਾ ਜ਼ਿਆਦਾ ਪੈਸੇ ਕਮਾ ਲੈਂਦਾ। ਇੱਦਾਂ ਹੀ ਤੇ ਪੜ੍ਹਾਈ ਦੇ ਨਾਲ ਪੈਸੇ ਨਹੀਂ ਜ਼ਿਆਦਾ ਅਟੈਚ ਹੈਗੇ। ਪੜ੍ਹਾਈ ਦੇ ਨਾਲ ਤੁਹਾਡੀ ਪਰਸਨੈਲਿਟੀ ਦੀ ਗਰੂਮਿੰਗ, ਤੁਹਾਡਾ ਅੱਗੇ ਵਧਣਾ, ਤੁਹਾਡਾ ਸੋਚ ਦਾ ਅੰਦਾਜ਼, ਇਹ ਤੇ ਫਰਕ ਪੈਂਦਾ ਹੈ। ਬਿਲਕੁਲ ਠੀਕ ਹੈ। ਲੇਕਿਨ ਸਾਡੇ ਚੋਂਗੇ ਪੜ੍ਹਾਈ ਦਾ ਮਾਹੌਲ ਹੀ ਨਹੀਂ ਬਣਿਆ ਸਹੀ ਤਰ੍ਹਾਂ। ਇਸ ਵਾਸਤੇ ਤੁਹਾਡੀ ਗੱਲ ਸਹੀ ਹੈ, ਤੁਸੀਂ ਤਾਂ 90% ਕਿਹਾ, ਮੈਂ ਤਾਂ 90% ਤੋਂ ਵੀ ਜ਼ਿਆਦਾ ਸਮਝਦਾ। ਬਿਲਕੁਲ ਠੀਕ ਹੈ। ਸਾਡੇ ਲੋਕ ਪੜ੍ਹਾਈ ਤੋਂ ਦੂਰ ਨੱਸਦੇ ਨੇ, ਔਰ ਇਸ ਦੇ ਉੱਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ। ਬਿਲਕੁਲ ਠੀਕ। ਕੋਈ ਕੰਮ ਕਰਨ, ਅੱਗੇ ਲੋਕਾਂ ਨੂੰ ਉਹਨਾਂ ਦਾ ਹੱਥ ਫੜ ਕੇ ਅੱਗੇ ਲਿਆਉਣ, ਉਹਨਾਂ ਨੂੰ ਪੜ੍ਹਨ ਵਾਸਤੇ ਕੋਈ ਚੀਜ਼ਾਂ ਦੇਣ, ਉਹਨਾਂ ਨੂੰ ਪੜ੍ਹਾਈ ਤੇ ਲਾਉਣ, ਔਰ ਉਹਨਾਂ ਦੀ ਪਰਸਨੈਲਿਟੀ ਬਿਹਤਰ ਕਰਨ ਵਾਸਤੇ ਕੋਸ਼ਿਸ਼ ਕਰਨ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ, ਕੁਛ ਰੀਝ ਹੁੰਦੀ ਹੈ ਨਾ ਕਿ ਯਾਰ ਮੈਂ ਇਹ ਕੰਮ ਤੇ ਕਰਨ ਡਿਆ, ਇਹਦੇ 'ਚ ਅੱਲਾਹ ਪਾਕ ਨੇ ਮੈਨੂੰ ਬੜੀ ਇੱਜ਼ਤ ਦਿੱਤੀ, ਬੜਾ ਉਹਦਾ ਕਰਮ ਆ, ਮੈਨੂੰ ਉਹ ਖੁੱਲੀ ਰਿਜ਼ਕ ਰੋਟੀ ਦੇ ਰਿਹਾ, ਕੋਈ ਕਮੀ ਘਾਟਾ ਨਹੀਂ ਹੈ। ਪਰ ਜੇ ਮੈਨੂੰ ਮੌਕਾ ਲੱਭੇ ਨਾ ਤੇ ਮੈਂ ਬੱਸਾਂ 'ਚ ਸਫ਼ਰ ਕਰਦੇ ਧਿਆਕੜੇ ਲੋਕਾਂ ਨੂੰ ਪਾਣੀ ਪਿਆਵਾਂ। ਮੇਰਾ ਜੀ ਕਰਦਾ ਹੈ ਕਿ ਮੈਂ ਇਹ ਗਰੀਬ ਨੇ ਜਿਹੜੇ ਇਹਨਾਂ ਲਈ ਇਹ ਸੋਸ਼ਲ ਵਰਕ ਦਾ ਕੋਈ ਅੰਦਰ ਜਜ਼ਬਾ ਹੈ ਜਿਹੜਾ ਹੈ, ਕੋਈ ਲੁਕਿਆ ਹੈ, ਤੇ ਕਿਹੜਾ ਕੰਮ ਤੁਹਾਡੀ ਰੀਝ ਹੈ? ਅੱਛਾ, ਉਹਦੇ 'ਚ ਇਸ ਤਰ੍ਹਾਂ ਹੈ ਮੱਲੀ ਸਾਹਿਬ ਕਿ ਮੈਂ ਸੋਚਦਾ ਕਿ ਜਿਹੜਾ ਕੰਮ ਤੁਸੀਂ ਮੁਸ਼ਕਿਲ ਨਾਲ ਕਰ ਸਕਦੇ ਹੋ, ਤੁਸੀਂ ਇੱਕ ਨਵਾਂ ਕੰਮ ਸਿੱਖਣਾ ਹੈ, ਉਹਦੀ ਬਜਾਏ ਜਿਹੜਾ ਕੰਮ ਅੱਲਾ ਨੇ ਤੁਹਾਨੂੰ ਸਲਾਹੀਅਤ ਦੇ ਦਿੱਤੀ ਹੈ, ਮਤਲਬ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਣਾ ਕਿ ਮੈਂ ਅਗਰ ਰਿਸਰਚਰ ਹਾਂ, ਜਾਂ ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਵਾਂ, ਜਾਂ ਮੇਰਾ ਐਜੂਕੇਸ਼ਨ ਦੇ ਫੀਲਡ ਦਾ ਐਕਸਪੀਰੀਅੰਸ ਹੈ, ਤੇ ਮੈਂ ਸਮਝਦਾ ਕਿ ਜਿਸ ਕੰਮ ਦੇ ਵਿੱਚ ਅੱਲਾ ਨੇ ਮੈਨੂੰ ਪਾ ਦਿੱਤਾ ਹੈ ਪਹਿਲੇ ਤੋਂ, ਉਸ ਕੰਮ ਦੇ ਵਿੱਚ ਤੁਸੀਂ ਆਪਣਾ ਦਿਲ ਖੁੱਲ੍ਹਾ ਰੱਖੋ, ਆਪਣੇ ਦਰਵਾਜ਼ੇ ਖੁੱਲ੍ਹੇ ਰੱਖੋ। ਉਹਦੇ ਵਿੱਚ ਤੁਸੀਂ ਮਸਲ ਰਿਸਰਚ ਹੈ, ਮੈਨੂੰ ਅੱਜ ਤੱਕ ਮੈਨੂੰ ਨਹੀਂ ਯਾਦ ਪੈਂਦਾ ਕਿ ਕਿਸੇ ਬੰਦੇ ਨੇ ਮੈਨੂੰ ਜ਼ਿੰਦਗੀ 'ਚ ਕਿਹਾ ਹੋਵੇ ਕਿ ਮੈਂ ਕੰਮ ਸਿੱਖਣਾ ਹੈ ਤੇ ਮੈਂ ਉਹਨੂੰ ਕਦੀ ਕਿਹਾ ਹੋਵੇ ਕਿ ਮੈਂ ਪੈਸੇ ਲੈਣਾ, ਜਾਂ ਮੈਨੂੰ ਕਿਹਾ ਹੋਵੇ ਮੇਰੇ ਕੋਲ ਟਾਈਮ ਨਹੀਂ ਹੈ।
ਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਅਲਹਮਦੁਲਿਲਾ। ਔਰ ਮੈਂ ਇਹ ਸਮਝਣਾ ਕਿ ਸਾਨੂੰ ਅੱਗੇ ਵੱਧ ਕੇ ਜਿਹੜਾ ਦੇਖੋ ਇੱਕ ਗੁਰਬਤ ਹੁੰਦੀ ਪੈਸਿਆਂ ਦੀ। ਬਿਲਕੁਲ ਠੀਕ ਹੈ। ਮੈਂ ਅਗਰ ਕਿਸੇ ਨੂੰ ਪੈਸੇ ਨਹੀਂ ਦੇ ਸਕਦਾ, ਵੈਸੇ ਉਹ ਵੀ ਆਪਣੀ ਹੱਥਲ ਮਕਦੂਰ ਕੋਸ਼ਿਸ਼ ਕਰੀ ਦੀ ਜਿੰਨੀ ਕਰ ਸਕੀਏ, ਲੇਕਿਨ ਮੈਂ ਕਹਿੰਦਾ ਕਿ ਅਗਰ ਮੈਂ ਪੈਸੇ ਨਹੀਂ ਦੇ ਸਕਦਾ ਤਾਂ ਜੋ ਮੇਰੇ ਕੋਲ ਹੈ ਮੈਂ ਉਹਦੇ ਅੱਲਾ ਦਾ ਦਿੱਤਾ ਉਹ ਤਾਂ ਵੰਡਾ ਨਾ, ਉਹਦੇ ਵਿੱਚ ਤਾਂ ਮੇਰਾ ਦਿਲ ਤੰਗ ਨਹੀਂ ਹੋਣਾ ਚਾਹੀਦਾ। ਬਿਲਕੁਲ ਠੀਕ। ਤੇ ਮੈਂ ਇਹ ਪੈਗਾਮ ਆਪਣੇ ਦੂਸਰੇ ਦੋਸਤਾਂ ਨੂੰ ਵੀ ਦਿੰਦਾ ਕਿ ਤੁਸੀਂ ਦੇਖੋ ਮਾਂ ਦੇ ਪੇਟ 'ਚੋਂ ਤੁਸੀਂ ਇਹ ਇਲਮ ਨਹੀਂ ਲੈ ਕੇ ਆਏ, ਬਿਲਕੁਲ ਇਸ ਤਰ੍ਹਾਂ ਇਹ ਤੁਸੀਂ ਇਸ ਦੁਨੀਆ ਤੋਂ ਲਿਆ, ਬਿਲਕੁਲ ਇਸ ਤਰ੍ਹਾਂ। ਤੇ ਅਗਰ ਤੁਸੀਂ ਲਿਆ ਦੂਜਿਆਂ ਕੋਲੋਂ ਤੇ ਤੁਹਾਡੇ ਤੇ ਫਰਜ਼ ਹੈ ਕਿ ਤੁਸੀਂ ਦੂਜਿਆਂ ਨੂੰ ਵੰਡੋ। ਕੀ ਬਾਤ, ਇਹ ਕੰਮ ਤੁਸੀਂ ਕਰਨਾ ਹੈ। ਕੀ ਕਹਿੰਦੇ, ਔਰ ਬਗੈਰ ਕਿਸੇ ਲਾਲਚ ਤੋਂ ਔਰ ਬਗੈਰ ਕਿਸੇ ਪੈਸੇ ਤੋਂ ਕਰਨਾ ਹੈ। ਬਹੁਤ ਆਲਾ ਸ਼ਬਦ ਸਰ ਤੁਹਾਡੇ। ਤੁਸੀਂ ਸਮਝਦੇ ਜੇ ਕਿ ਮੁਆਸ਼ਰੇ ਦੀ ਤਖਲੀਕ ਦੇ ਵਿੱਚ ਅਮਲੀ ਤੌਰ ਤੇ ਇਨਫਰਾਦੀ ਔਰ ਇਜਤਮਾਈ ਕਿਰਦਾਰਾਂ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਉਹਦਾ ਮੋਢਾ ਜਿਹੜਾ ਉਹ ਇਨਫਰਾਦੀ ਜਾਂ ਕਲਮ ਕੱਲਾ ਬੰਦਾ ਜਿਹੜਾ ਉਹਦੇ ਤੇ ਹੁੰਦਾ। ਕਈ ਵਾਰ ਔਖਲਾ ਹੁੰਦੀਆਂ ਕਿ ਉਹ ਦਿਲ ਹਾਰ ਕੇ ਬਹਿ ਜਾਂਦਾ ਹੈ। ਇਹੋ ਜਿਹੇ ਲੋਕਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਜੀ ਜਿਨ੍ਹਾਂ ਦੇ ਅੰਦਰ ਇਨਕਲਾਬ ਲੁਕਿਆ ਹੈ ਪਰ ਉਹ ਮਾਹੌਲ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਨੇ? ਦੇਖੋ ਜੀ, ਮੈਂ ਉਹਨਾਂ ਨੂੰ ਤੇ ਇਨਕਲਾਬੀ ਸਮਝਦਾ ਹੀ ਨਹੀਂ ਜਿਹੜੇ ਸਰੈਂਡਰ ਕਰ ਦਿੰਦੇ ਨੇ। ਅੱਛਾ, ਗੁੱਡ। ਯਾਨੀ ਅਗਰ ਉਹ ਸਰੈਂਡਰ ਕਰ ਦਿੰਦੇ ਨੇ ਤਾਂ ਉਹ ਇੰਤਹਾਈ ਨਲਾਇਕ ਔਰ ਨਿਕੰਮੇ ਲੋਕ ਨੇ। ਵਾਹ ਵਾਹ। ਦੇਖੋ, ਜਿਹੜਾ ਇਨਕਲਾਬੀ ਹੁੰਦਾ ਹੈ ਨਾ ਜੀ, ਉਹ ਆਪਣੀ ਹਿਕਮਤ ਔਰ ਆਪਣੀ ਸਟ੍ਰੈਟਜੀ ਦੇ ਤਹਿਤ ਤੱਕ ਕਿਤੇ ਖਾਮੋਸ਼ ਹੋਏਗਾ, ਕਿਤੇ ਬੋਲੇਗਾ। ਇਹ ਤਾਂ ਉਹਦੀ ਹੋਗੀ ਸਟ੍ਰੈਟਜੀ। ਬਿਲਕੁਲ ਠੀਕ। ਲੇਕਿਨ ਅਗਰ ਉਹ ਦਿਲੋਂ ਹੀ ਹਾਰ ਗਿਆ ਹੈ, ਦਿਲੋਂ ਹੀ ਰਹਿ ਗਿਆ ਹੈ, ਤੇ ਮੇਰਾ ਮਤਲਬ ਹੈ ਉਹ ਕਮਜ਼ੋਰ ਆਦਮੀ ਹੈ। ਬਿਲਕੁਲ ਠੀਕ। ਉਹਨੂੰ ਮਾਫ ਕਰ ਦਿਓ, ਉਹਦੇ ਬਾਰੇ ਕੀ ਅਸੀਂ ਤਬਸਰਾ ਕਰੀਏ। ਲੇਕਿਨ ਜਿਹੜਾ ਬੰਦਾ ਅੱਗੇ ਵਧਣਾ ਚਾਹੁੰਦਾ ਹੈ ਉਹ 100 ਤਰੀਕੇ ਤਾਂ ਅਪਣਾਏਗਾ, ਲੇਕਿਨ ਅੱਗੇ ਵਧਣ ਦੀ ਕੋਸ਼ਿਸ਼ ਆਪਣੀ ਤੜਪ ਜਿਹੜੀ ਹੈ ਉਹ ਜਾਰੀ ਰੱਖੇਗਾ। ਬਿਲਕੁਲ ਠੀਕ ਹੈ। ਡਾਕਟਰ ਸਾਹਿਬ, ਖਾਣ ਪੀਣ ਦੇ ਵਿੱਚ ਕਿਹੋ ਜਿਹੀ ਤਬੀਅਤ, ਕੋਈ ਚਸਕੋਰੀ ਜਾਂ ਜੋ ਲੱਭ ਜੇ ਬਸ ਠੀਕ? ਨਹੀਂ, ਬਿਲਕੁਲ ਚਸਕੋਰੀ ਨਹੀਂ, ਲੇਕਿਨ ਇਹ ਕਿ ਅੱਛਾ ਖਾਣਾ ਬਣਿਆ ਹੋਵੇ ਤੇ ਜ਼ਾਹਿਰ ਪਸੰਦ ਕਰੀਦਾ ਹੈ। ਵਾਹ। ਲੇਕਿਨ ਗੱਲ ਇਹ ਵੇ ਕਿ ਖਾਣ ਦੇ ਵਾਸਤੇ ਕੋਈ ਅਸੀਂ ਪੈਦਾ ਨਹੀਂ ਹੋਏ। ਅਸੀਂ ਖਾਣਾ ਹੁੰਦਾ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ। ਕੀ ਬਾਤ ਹੈ, ਕੀ ਬਾਤ। ਇਸ ਵਾਸਤੇ ਉਸ ਤਰ੍ਹਾਂ ਦਾ ਮੈਂ ਬਿਲਕੁਲ ਮਿਜ਼ਾਜ ਦਾ ਨਹੀਂ ਆ ਕਿ ਖਾਣਾ ਅੱਛਾ ਨਹੀਂ ਬਣਿਆ ਤੇ ਮੈਂ ਖਾਣਾ ਛੱਡ ਕੇ ਬੈਠ ਜਾਵਾਂ ਜਾਂ ਮੈਂ ਖਾਵਾਂ ਹੀ ਨਾ, ਜਾਂ ਮੈਂ ਹਰ ਵੇਲੇ ਖਾਣੇ ਦਾ ਆਪਣੇ ਜ਼ਿਹਨ ਤੇ ਸਵਾਰ ਰੱਖਾਂ, ਕਿਉਂਕਿ ਮੇਰੇ ਜ਼ਿਹਨ ਦੇ ਉੱਤੇ ਆਪਣੀ ਤਹਿਕੀਕ, ਆਪਣੇ ਕੰਮ, ਆਪਣੀ ਪੜ੍ਹਾਈ ਸਵਾਰ ਹੁੰਦੀ ਜ਼ਿਆਦਾਤਰ। ਤੇ ਮੈਂ ਇਹ ਸਮਝਦਾ ਕਿ ਬਈ ਖਾਣਾ ਆਪਣੀ ਜ਼ਰੂਰਤ ਵਾਸਤੇ ਖਾਈਦਾ ਹੈ। ਕੀ ਬਾਤ ਹੈ। ਤੇ ਉਹਦੇ ਪਿੱਛੇ ਇੰਨਾ ਨਹੀਂ ਆਪਣੇ ਆਪ ਨੂੰ ਪਰੇਸ਼ਾਨ ਕਰਨਾ ਚਾਹੀਦਾ ਕਿ ਤੁਸੀਂ ਬਸ ਖਾਣੇ ਵਾਸਤੇ ਬਣ ਜਾਓ। ਕੀ कहने ਮਿਊਜ਼ਿਕ ਸੁਣਦੇ ਜੀ? ਸੁਣਦੇ ਜੇ ਤੇ ਕਿਸ ਕਿਸਮ ਦਾ ਸੁਣਦੇ? ਨਹੀਂ, ਉਹ ਦੇਖੋ, ਉਹਦੇ 'ਚ ਮੈਂ ਜਿਵੇਂ ਪਹਿਲੇ ਅਰਜ਼ ਕੀਤੀ ਨਾ ਜੀ, ਮੇਰੇ ਕੋਲ ਟਾਈਮ ਦੀ ਕਮੀ ਹੁੰਦੀ ਹੈ। ਇਸ ਵਾਸਤੇ ਮੈਂ ਖਾਸ ਆਉਂਦਿਆਂ ਜਾਂਦਿਆਂ, ਦੇਖੋ ਜੀ, ਆਉਂਦਿਆਂ ਜਾਂਦਿਆਂ ਮਸਲ ਰੇਡੀਓ ਮੈਂ ਲਾ ਲਵਾਂ, ਰੇਡੀਓ ਗੱਡੀ ਡਰਾਈਵ ਕਰਨਾ ਪਿਆ ਤੇ ਰੇਡੀਓ ਦੇ ਉੱਤੇ ਜੋ ਵੀ ਚੱਲ ਰਿਹਾ ਹੈ ਉਹ ਮੈਂ ਸੁਣ ਰਿਹਾ ਹੁੰਦਾ। ਉਹਦੇ 'ਚ ਪੰਜਾਬੀ ਜਿਹੜੇ ਸੂਫੀ ਸੌਂਗ ਨੇ ਉਹ ਵੀ ਸ਼ਾਮਲ ਨੇ। ਅੱਛਾ, ਈਵਨ ਤੁਸੀਂ ਅਗਰ ਦੇਖੋ ਨਾ, ਅਗਰ ਮੈਂ ਸਾਰੀ ਜ਼ਿੰਦਗੀ ਅਗਰ ਦੇਖਾਂ ਪਿਛਲੇ ਕਈ ਸਾਲਾਂ ਤੋਂ, ਤੇ ਹਰ ਕਿਸਮ ਦਾ ਮਿਊਜ਼ਿਕ ਸੁਣਿਆ। ਅੱਛਾ, ਹਾਂ। ਉਹਦੇ 'ਚ ਫਾਸਟ ਵੀ ਹੈ, ਉਹਦੇ 'ਚ ਸਲੋ ਵੀ ਹੈ, ਉਹਦੇ 'ਚ ਪੰਜਾਬੀ, ਉਰਦੂ, ਅੰਗਰੇਜ਼ੀ ਸਭ ਕੁਝ ਸੁਣਿਆ। ਉਹ ਇਹ ਕਿ ਲੇਕਿਨ ਖਾਸ ਤੌਰ ਤੇ ਬੈਠ ਕੇ ਬਕਾਇਦਾ ਟਾਈਮ ਕੱਢ ਕੇ ਮਿਊਜ਼ਿਕ ਸੁਣਨਾ ਉਹ ਨਹੀਂ ਕੰਮ ਕਦੀ ਕੀਤਾ। ਅੱਛਾ ਅੱਛਾ ਅੱਛਾ, ਇਸ ਤਰ੍ਹਾਂ ਦਾ ਕੋਈ ਜ਼ੌਕ ਨਹੀਂ ਹੈ ਕਿ ਖਾਸ ਤੌਰ ਤੇ ਮਿਊਜ਼ਿਕ ਨੂੰ ਟਾਈਮ ਦਿੱਤਾ ਜਾਏ। ਬਿਲਕੁਲ ਠੀਕ ਹੈ। ਅਗਰ ਆਉਂਦਿਆਂ ਜਾਂਦਿਆਂ ਗੱਡੀ 'ਚ ਸੁਣ ਲਿਆ ਤਾਂ ਹੋਰ ਗੱਲ ਹੈ। ਟਾਈਮ ਨਿਕਲਿਆ ਨਹੀਂ ਜਾਂ ਕੱਢਿਆ ਨਹੀਂ? ਨਿਕਲਿਆ ਨਹੀਂ। ਤੇ ਅੱਗੇ ਡਾਕਟਰ ਸਾਹਿਬ, ਮੁਸਤਕਬਲ ਦੇ ਜਿਹੜੇ ਮਨਸੂਬੇ ਨੇ ਉਹਨਾਂ ਦੇ ਵਿੱਚ ਕਿਹੜੇ ਖਾਬ ਨੇ ਜਿਨ੍ਹਾਂ ਦੀ ਉਸਾਰੀ ਹੈ ਜਿਹੜੀ ਉਹ ਤੁਸੀਂ ਸਮਝਦੇ ਜੇ ਕਿ ਇਹ ਕਰਨਾ? ਦੇਖੋ, ਮੈਂ ਸਮਝਦਾ ਕਿ ਆਪਣਾ ਬੰਦੇ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਠੀਕ ਹੈ। ਅੱਗੋਂ ਅੱਲਾਹ ਪਾਕ ਨੇ ਤੁਹਾਡੇ ਵਾਸਤੇ ਕੀ ਰੱਖਿਆ ਹੈ, ਕੀ ਬਿਹਤਰੀ ਰੱਖੀ ਹੈ ਜ਼ਿੰਦਗੀ 'ਚ, ਉਹ ਤੁਹਾਡਾ ਅਜਰ ਕਦੀ ਜ਼ਾਇਆ ਨਹੀਂ ਕਰਦਾ। ਮੇਰਾ ਇਸ ਦੇ ਉੱਤੇ ਬੜਾ ਫਰਮ ਬਿਲੀਫ ਹੈ, ਮੇਰਾ ਬੜਾ ਯਕੀਨ ਹੈ ਕਿ ਕੁਦਰਤ ਜਿਹੜੀ ਹੈ ਨਾ ਉਹ ਤੁਹਾਡੇ ਵਾਸਤੇ ਆਸਾਨੀਆਂ ਹੀ ਪੈਦਾ ਕਰਦੀ ਹੈ, ਮੁਸ਼ਕਲਾਤ ਨਹੀਂ ਪੈਦਾ ਕਰਦੀ। ਬਿਲਕੁਲ ਠੀਕ ਹੈ। ਔਰ ਤੁਸੀਂ ਆਪਣੇ ਹਿੱਸੇ ਦਾ ਕੰਮ ਕਰਦੇ ਚਲੇ ਜਾਓ ਔਰ ਉਸ ਤੋਂ ਬਾਅਦ ਕੁਦਰਤ ਤੁਹਾਨੂੰ ਨਵਾਜ਼ਦੀ ਚਲੀ ਜਾਂਦੀ ਹੈ। ਵਾਹ 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 ਵਾਹ। ਤੇ ਉਹਦੇ 'ਚ ਕੋਈ ਖਾਸ ਟਾਰਗੇਟ ਨਹੀਂ ਹੈ ਕਿ ਮੈਂ ਫਲਾਣਾ ਅਹੁਦਾ ਲੈਣਾ ਹੈ ਜਾਂ ਫਲਾਣੀ ਚੀਜ਼ ਲੈਣੀ ਹੈ। ਉਹਦੇ 'ਚ ਇਹ ਵੀ ਕਿ ਤੁਸੀਂ ਆਪਣਾ ਕੰਮ ਕਰਦੇ ਜਾਂਦੇ ਹੋ। ਇਸ ਸਿਸਟਮ ਨੂੰ, ਇਸ ਮੁਆਸ਼ਰੇ ਨੂੰ ਤੁਹਾਡੀ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਉਹ ਤੁਹਾਨੂੰ ਕੁਦਰਤ ਖੁਦ ਹੀ ਉਸ ਪਾਸੇ ਤੋੜ ਦੇਗੀ। ਬਿਲਕੁਲ ਠੀਕ। ਔਰ ਤੁਹਾਡੇ ਕੋਲੋਂ ਕੰਮ ਜਿਹੜਾ ਨਾ ਕੁਦਰਤ ਆਪੇ ਲੈਂਦੀ ਜਾਏਗੀ। ਤੁਸੀਂ ਆਪਣੇ ਜ਼ਿਹਨ ਨੂੰ ਪੋਜ਼ਿਟਿਵ ਰੱਖੋ, ਆਪਣੇ ਆਪ ਨੂੰ ਜਿਹੜਾ ਨਾ ਤਿਆਰ ਰੱਖੋ ਕੰਮ ਵਾਸਤੇ, ਉਹਦੇ ਵਾਸਤੇ ਮਿਹਨਤ ਕਰੋ। ਅੱਛਾ, ਰਾਤ ਜਗੇ ਵਾਸਤੇ ਤਿਆਰ ਰਹੋ। ਤੇ ਉਸ ਤੋਂ ਬਾਅਦ ਤੁਸੀਂ ਇਹਦੀ ਫਿਕਰ ਛੱਡ ਦਿਓ ਕਿ ਤੁਹਾਨੂੰ ਜਿਹੜਾ ਨਾ ਉਹ ਆਪੇ ਹੀ ਰਸਤਾ ਨਜ਼ਰ ਆ ਜਾਂਦਾ ਹੈ। ਯਾਨੀ ਬਾਜ਼ ਕਾ ਤੁਸੀਂ ਸੁੱਤੇ ਉੱਠਦੇ ਹੋ, ਤੁਹਾਨੂੰ ਐਸਾ ਆਈਡੀਆ ਆਉਂਦਾ ਜਿਹੜਾ ਪਹਿਲੇ ਕਦੀ ਵੀ ਨਹੀਂ ਆਇਆ ਹੁੰਦਾ। ਸੁਭਾਨ ਅੱਲਾਹ। ਇਹ ਸਾਰੇ ਗੈਬ ਵੱਲੋਂ ਹੀ ਆਉਂਦਾ ਨਾ, ਇਸ ਤਰ੍ਹਾਂ ਹੀ ਹੈ। ਤੇ ਤੁਸੀਂ ਆਪੇ ਹੀ ਉਸ ਪਾਸੇ ਟੁਰ ਪੈਂਦੇ ਹੋ ਔਰ ਉਹ ਬੜੀ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਫੀਲਡ 'ਚ ਜਾਂ ਉਸ ਕੰਮ ਵਿੱਚ। ਕੀ ਕਹਿੰਦੇ ਡਾਕਟਰ ਸਾਹਿਬ, ਮੈਂ ਹੁਣ ਅਖੀਰ ਤੇ, ਕਿਉਂਕਿ ਅਸੀਂ ਆਖਰੀ ਪੰਨ ਤੇ ਆ ਗਏ ਹਾਂ, ਕੁਝ ਪਹਿਨਾਵੇ ਵਾਲੇ ਮਾਮਲੇ ਦੇ ਵਿੱਚ ਕਦੀ ਕੋਈ ਇੰਤਖਾਬ ਹੋਇਆ ਹੋਏ ਕਿ ਯਾਰ ਇਹੋ ਜਿਹਾ ਹੋਣਾ ਚਾਹੀਦਾ, ਰੰਗ ਆ ਜਿਹੜਾ ਉਹ ਇਹ ਪਸੰਦ ਆ, ਜਿਹੜੇ ਜਰਨਲ ਆਮ ਮਤਲਬ ਰੰਗ? ਦੇਖੋ ਜੀ, ਅਗਰ ਮੇਰਾ ਪਸੰਦੀਦਾ ਕਲਰ ਤੁਸੀਂ ਪੁੱਛੋ ਤੇ ਮੇਰਾ ਪਸੰਦੀਦਾ ਰੰਗ ਨੀਲਾ ਹੈ। ਅੱਛਾ, ਵਾਹ। ਯਾਨੀ ਮੈਂ ਨੀਲੇ ਰੰਗ ਦੀ ਪਰਸਨੈਲਿਟੀ ਵਾਲਾ ਬੰਦਾ। ਤੇ ਮੈਂ ਅਗਰ ਮੈਨੂੰ ਇੰਤਖਾਬ ਦਾ ਮੌਕਾ ਮਿਲੇ ਤੇ ਮੈਂ ਨੀਲਾ ਰੰਗ ਪਾਣਾ। ਵੈਸੇ ਇਹ ਕਿ ਮੈਂ ਬਹੁਤ ਜ਼ਿਆਦਾ ਕੋਈ ਆਪਣੀ ਸ਼ਾਪਿੰਗ ਨਹੀਂ ਕਰਦਾ, ਉਹ ਘਰ ਵਾਲੇ ਕਰ ਲੈਂਦੇ ਨੇ।
ਕੀ ਬਾਤ ਹੈ। ਤੇ ਇਸ ਵਾਸਤੇ ਕੋਈ ਮਸਲਾ ਟਾਈਮ ਦੀ ਕਮੀ, ਬਿਲਕੁਲ ਠੀਕ ਹੈ। ਉਹਦੇ ਵਿੱਚ ਇਹ ਵੇ ਕਿ ਮੈਨੂੰ ਅਗਰ ਮੌਕਾ ਦਿੱਤਾ ਜਾਏ ਤੇ ਮੈਂ ਜ਼ਿਆਦਾਤਰ ਨੀਲੇ ਰੰਗ ਦਾ ਇੰਤਖਾਬ ਕਰਨਾ ਵਾ, ਔਰ ਉਹਦੇ 'ਚ ਜ਼ਿਆਦਾ ਮੈਂ ਆਪਣੇ ਆਪ ਨੂੰ ਕੰਫਰਟੇਬਲ ਸਮਝਦਾ। ਬਿਲਕੁਲ ਠੀਕ ਹੈ। ਕੋਈ ਸ਼ਾਇਰੀ ਯਾਦ ਹੈ ਪੰਜਾਬੀ ਦੀ ਜਿਹੜੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨਾ ਚਾਹੋ? ਨਹੀਂ, ਕੋਈ ਇਸ ਵੇਲੇ ਕੋਈ ਨਹੀਂ ਹੈ। ਸਾਡੇ ਸੁਣਨ ਵਾਲਿਆਂ ਨੂੰ ਅਖੀਰ ਤੇ ਕੀ ਸੁਣਾ ਦੇਣਾ ਚਾਹੋਗੇ? ਦੇਖੋ ਜੀ, ਮੈਂ ਜਿਹੜਾ ਮੈਸੇਜ ਦੇਣਾ ਚਾਹਾਂਗਾ ਨਾ ਜੀ ਸੁਣਨ ਵਾਲਿਆਂ ਨੂੰ, ਉਹ ਮੈਸੇਜ ਇਹੀ ਹੈ ਕਿ ਮੈਂ ਆਪਣੇ ਤਾਲਬ ਇਲਮਾਂ ਨੂੰ ਵੀ ਗੱਲ ਕਹਿਣਾ ਕਿ ਜ਼ਿੰਦਗੀ 'ਚ ਤਰੱਕੀ ਕਰਨ ਦੇ ਨਾ, ਮੈਂ ਚੂੰਕਿ ਰਿਸਰਚ ਦਾ ਸਟੂਡੈਂਟ ਆ ਨਾ, ਮੈਂ ਸਮਝਣਾ ਵੇਰੀਏਬਲਸ ਹੁੰਦੇ ਨੇ ਰਿਸਰਚ 'ਚ। ਅੱਛਾ, ਵੇਰੀਏਬਲ ਦੋ ਤਰ੍ਹਾਂ ਦੇ ਨੇ। ਇੱਕ ਉਹ ਵੇਰੀਏਬਲ ਨੇ ਜਿਹੜੇ ਤੁਹਾਡੇ ਕੰਟਰੋਲ 'ਚ ਨਹੀਂ, ਠੀਕ ਹੈ, ਮਸਲਨ ਤੁਹਾਡੀ ਪਰਸਨੈਲਿਟੀ ਹੈ, ਤੁਹਾਡਾ ਫੈਮਿਲੀ ਬੈਕਗਰਾਉਂਡ ਹੈ, ਤੁਹਾਡੇ ਕੋਲ ਦੌਲਤ ਕਿੰਨੀ ਹੈ, ਤੁਸੀਂ ਕਿਹਦੇ ਪੁੱਤਰ ਹੋ, ਅੱਛਾ ਤੁਹਾਡੇ ਕੋਲ ਸਿਫਾਰਿਸ਼ ਕੋਈ ਹੈ ਕਿ ਨਹੀਂ ਹੈ, ਇਹ ਉਹ ਵੇਰੀਏਬਲ ਜਿਹੜੇ ਤੁਹਾਡੇ ਕੰਟਰੋਲ 'ਚ ਨਹੀਂ ਹੈਗੇ। ਬਿਲਕੁਲ ਠੀਕ ਹੈ। ਲੇਕਿਨ ਇਹਨਾਂ ਦੇ ਨਾਲ ਨਾਲ ਐਸੇ ਵੇਰੀਏਬਲ ਨੇ ਜਿਹੜੇ ਤੁਹਾਡੇ ਕੰਟਰੋਲ 'ਚ ਨੇ। ਮਸਲਨ ਤੁਸੀਂ ਪੋਜ਼ਿਟਿਵ ਕਿੰਨਾ ਰਹਿਣਾ ਹੈ, ਤੁਸੀਂ ਲਗਨ ਦੇ ਨਾਲ, ਜਜ਼ਬੇ ਦੇ ਨਾਲ ਕੰਮ ਕਿੰਨਾ ਕਰਨਾ ਹੈ, ਮਿਹਨਤ ਕਿੰਨੀ ਕਰਨੀ ਹੈ, ਕਮਿਟਮੈਂਟ ਕਿੰਨੀ ਹੋਣੀ ਚਾਹੀਦੀ ਤੁਹਾਡੇ। ਬਿਲਕੁਲ ਠੀਕ ਹੈ। ਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਕਹਿਣਾ ਹੁੰਦਾ ਕਿ ਤੁਸੀਂ ਜਿਹੜੇ ਇਹ ਵੇਰੀਏਬਲ ਨੇ ਜਿਹੜੇ ਤੁਹਾਡੇ ਕੰਟਰੋਲ 'ਚ ਨੇ, ਤੁਸੀਂ ਇਹਨਾਂ ਦੇ ਬਾਰੇ ਸੋਚਿਆ ਕਰੋ ਤੇ ਇਹਨਾਂ ਦੇ ਬਾਰੇ ਪਲਾਨ ਕਰਿਆ ਕਰੋ। ਉਹਨਾਂ ਵੇਰੀਏਬਲਸ ਬਾਰੇ ਨਾ ਸੋਚਿਆ ਕਰੋ ਬਹੁਤਾ ਕਿ ਨਾਲ ਵਾਲਾ ਜਿਹੜਾ ਹੈ ਉਹ ਇੱਕ ਅਮੀਰ ਦੇ ਘਰ ਪੈਦਾ ਹੋ ਗਿਆ ਤੇ ਮੈਂ ਕਿਉਂ ਨਹੀਂ ਹੋਇਆ, ਵੀ ਤੁਸੀਂ ਨਹੀਂ ਹੁਣ ਦੁਬਾਰਾ ਪੈਦਾ ਹੋਣ ਨਹੀਂ ਜਾਣਾ। ਤੇ ਤੁਸੀਂ ਉਹਨਾਂ ਵੇਰੀਏਬਲਸ ਤੇ ਕੰਮ ਕਰੋ ਜਿਹੜੇ ਤੁਹਾਡੇ ਇਖਤਿਆਰ 'ਚ ਨੇ, ਤੇ ਤੁਸੀਂ ਵੀ ਇਸ ਜ਼ਿੰਦਗੀ 'ਚ ਤਰੱਕੀ ਕਰ ਸਕਦੇ ਹੋ, ਦੁਨੀਆ 'ਚ ਔਰ ਆਖਰਤ 'ਚ ਤੁਸੀਂ ਅੱਗੇ ਵੱਧ ਸਕਦੇ ਹੋ ਅਗਰ ਉਹਨਾਂ ਵੇਰੀਏਬਲਸ ਕੰਮ ਕਰੋ ਜਿਹੜੇ ਤੁਹਾਡੇ ਇਖਤਿਆਰ 'ਚ ਨੇ। ਕੀ ਬਾਤ ਹੈ, ਇਹ ਮੇਰਾ ਮੈਸੇਜ ਹੈ। ਕੀ ਬਾਤ ਹੈ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਬੜੀ ਚਿਰ ਤੋਂ ਇੱਕ ਰੀਝ ਸੀਗੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਖੁੱਲੀ ਬੁੱਲੀ ਜਿਹੜੀ ਗੱਲਬਾਤ ਹੈ ਉਹ ਹੋ ਸਕੀ ਹੈ। ਸਮੇਂ ਦੀ ਕੁਛ ਘਾਟ ਸੀਗੀ, ਮੈਂ ਹਜੇ ਵੀ ਤੇ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਸੀ, ਪਰ ਅਸੀਂ ਉਮੀਦ ਰੱਖਦੇ ਹਾਂ ਕਿ ਫਿਰ ਕਿਸੇ ਸਮੇਂ ਅਸੀਂ ਤੁਹਾਨੂੰ ਤੰਗ ਕਰਾਂਗੇ ਔਰ ਤੁਹਾਡੀ ਪਰਵਕਾਰ ਸ਼ਖਸੀਅਤ ਜਿਹੜੀ ਉਹ ਇਸੇ ਤਰ੍ਹਾਂ ਸਾਨੂੰ ਇੱਜ਼ਤ ਔਰ ਮਾਣ ਬਖਸ਼ੇਗੀ ਔਰ ਅਸੀਂ ਤੁਹਾਡੇ ਨਾਲ ਫਿਰ ਕਿਸੇ ਵੇਲੇ ਇਨਸ਼ਾਅੱਲਾ ਗੱਲਬਾਤ ਕਰਾਂਗੇ। ਬੜੀ ਮੁਹੱਬਤ, ਬੜਾ ਪਿਆਰ, ਬੜਾ ਖਲੂਸ ਕਿ ਤੁਸੀਂ ਆਏ ਔਰ ਸਾਨੂੰ ਇਹ ਮਾਣ ਬਖਸ਼ਿਆ। ਜੀ ਤੁਸੀਂ ਰੇਡੀਓ ਚੈਨਲ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਮੇਰੇ ਵੱਲੋਂ। ਜੀ ਇਹ ਸਾਰਾ ਕੁਝ ਤਾਂ ਤੁਹਾਡਾ ਹੈ, ਤੁਹਾਡੀਆਂ ਮੁਹੱਬਤਾਂ ਦੇ ਤੁਫੈਲ ਨੇ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਸਾਡੇ ਨਾਲ ਸਟੂਡੀਓਜ਼ 'ਚ ਮੌਜੂਦ ਸਨ ਪ੍ਰੋਫੈਸਰ ਡਾਕਟਰ ਖਾਲਿਦ ਮਹਿਮੂਦ, ਹਜੇ ਵੀ ਮੌਜੂਦ ਨੇ, ਜਿਹੜੇ ਕਿ ਡੀਨ ਨੇ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਸਟੱਡੀਜ਼ ਪੰਜਾਬ ਯੂਨੀਵਰਸਿਟੀ ਲਾਹੌਰ। ਬਹੁਤ ਵੱਡੇ ਖੋਜਕਾਰ ਨੇ, ਪਾਰਖ ਨੇ ਔਰ ਉਸਤਾਦ ਨੇ। ਇਹ ਤੇ ਉਹਨਾਂ ਦੇ ਨਾਂ ਦੇ ਨਾਲ ਜਿਹੜਾ ਪ੍ਰੋਫੈਸਰ ਜੁੜਦਾ ਉਹ ਹੀ ਦੱਸਦਾ। ਸੋ ਇਹਨਾਂ ਦੇ ਨਾਲ ਅੱਜ ਇਹ ਕੀਤੀ ਗਈ ਗੱਲਬਾਤ ਜਿਹੜੀ ਕਿ ਮੇਰੀ ਆਪਣੀ ਰੀਝ ਸੀਗੀ। ਪ੍ਰਵੀਨ ਨੂੰ ਅਸੀਂ ਥੋੜ੍ਹਾ ਜਿਹਾ ਜ਼ਰਾ ਸਟੂਡੀਓ ਤੋਂ ਅੱਜ ਕੱਢ ਦਿੱਤਾ, ਪਰ ਕਲੋਜ਼ਿੰਗ 'ਚ ਹੁਣ ਸਾਡੇ ਨਾਲ ਹੀ ਬੈਠਣਗੀਆਂ ਤੇ ਇਹ ਗੱਲਬਾਤ ਮੈਂ ਆਪਣੀਆਂ ਰੀਝਾਂ ਪੂਰਾ ਕਰਨ ਲਈ ਉਹਨਾਂ ਦੇ ਨਾਲ ਕੀਤੀ। ਮੈਨੂੰ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਵੀ ਜ਼ਰੂਰ ਪਸੰਦ ਆਏਗੀ। ਸਟੂਡੀਓਜ਼ ਦੀ ਘੜੀ ਦੱਸਣ ਲਈ ਹੈ ਕਿ ਸਮਾਂ ਹੈ ਇੱਕ ਨਿੱਕੀ ਜਿਹੀ ਬ੍ਰੇਕ ਦਾ। ਅਸੀਂ ਕੁਝ ਮਸ਼ਹੂਰੀਆਂ ਸੁਣਾਂਗੇ, ਮਸ਼ਹੂਰੀਆਂ ਤੋਂ ਬਾਅਦ ਫਿਰ ਵਾਪਸ ਆਵਾਂਗੇ ਤੇ ਗੱਲਬਾਤ ਦਾ ਟੋਰਾ ਅੱਗੇ ਟੋਰਾਂਗੇ। ਟਿਊਨ ਰੱਖਣਾ ਪੰਜਾਬੀ ਰੇਡੀਓ USA ਔਰ ਸੁਣਦੇ